ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਅਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਸ ਸਮੇਂ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੁਨੀਆ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਭਰ ਨਾਲ ਜੁੜੀਆਂ ਹੋਈਆਂ ਖਬਰਾਂ ਤੇ ਚਾਨਣਾ ਪਾਉਣ ਦੇ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਮਨਦੀਪ ਪੁਨੀਆ ਜੀ ਦਾ ਸਾਥ ਹੁੰਦਾ ਹੈ। ਸੋ ਕਰਦੇ ਹਾਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਤੇ ਫਿਰ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਤੇ ਚਾਨਣਾ ਪਾਵਾਂਗੇ। ਬਹੁਤ ਬਹੁਤ ਸਵਾਗਤ ਹੈ ਪੁਨੀਆ ਜੀ। ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲੀ ਖਬਰ ਜਿਹੜੀ ਹੈ ਕਿ ਅੱਜ ਲੋਕ ਸਭਾ ਦੇ ਵਿੱਚ ਇਮੀਗ੍ਰੇਸ਼ਨ ਬਿੱਲ ਪਾਸ ਹੋ ਗਿਆ ਜੀ। ਕਹਿੰਦੇ ਵੀ ਭਾਰਤ ਧਰਮਸ਼ਾਲਾ ਨਹੀਂ ਹੈ। ਇਹ ਬਿੱਲ ਕੀ ਕਹਿੰਦਾ ਹੈ ਤੇ ਕਿਹੋ ਜੀ ਹੁਣ ਇਸ ਦੇ ਨਾਲ ਸਖਤੀ ਹੋਊਗੀ? ਹਾਂਜੀ, ਅੱਜ ਅਮਿਤ ਸ਼ਾਹ ਹੋਰਾਂ ਨੇ ਇਸ ਤੇ ਆਪਣੀ ਗੱਲ ਰੱਖੀ ਸੀ, ਕੇਂਦਰੀ ਗ੍ਰਹਿ ਮੰਤਰੀ। ਤੇ ਅੱਜ ਲੋਕ ਸਭਾ ਦੇ ਵਿੱਚ ਇਮੀਗ੍ਰੇਸ਼ਨ ਐਂਡ ਫੋਰਨਰਸ ਬਿੱਲ 2025 ਪਾਸ ਹੋਇਆ ਜੀ। ਇਹਦੇ ਤੇ ਅਮਿਤ ਸ਼ਾਹ ਨੇ ਜਿਹੜੇ ਸਵਾਲ ਵੀ ਸੀ ਉਹਨਾਂ ਬਾਰੇ ਵੀ ਜਵਾਬ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਦੇਖੋ ਪੱਛਮ ਬੰਗਾਲ ਰਾਹੀਂ ਬੰਗਲਾਦੇਸ਼ੀ ਤੇ ਰੋਹਿੰਗਿਆ ਘੁਸਪੈਠ ਕਰ ਰਹੇ ਨੇ, ਉਹਨਾਂ ਨੂੰ ਰੋਕਣ ਵਾਸਤੇ ਇਹਨੂੰ ਅਸੀਂ ਲੈ ਕੇ ਆ ਰਹੇ ਹਾਂ। ਉਹਨਾਂ ਨੇ ਮਤਲਬ ਬਹੁਤ ਜਿਵੇਂ IT ਸੈੱਲ ਵਾਲੀ ਲੈਂਗੁਏਜ ਇਸਤੇਮਾਲ ਕਰਦਿਆਂ ਹੋਇਆ, ਜਿਵੇਂ ਸੜਕ ਛਾਪ ਜਿਹਨੂੰ ਆਪਾਂ ਭਾਸ਼ਾ ਕਹਿੰਦੇ ਆ, ਉਹ ਇਸਤੇਮਾਲ ਕਰਦਿਆਂ ਉਹਨਾਂ ਨੇ ਕਿਹਾ ਕਿ ਦੇਖੋ ਜਿਹੜਾ ਭਾਰਤ ਹੈ ਉਹ ਕੋਈ ਧਰਮਸ਼ਾਲਾ ਨਹੀਂ ਹੈ ਕਿ ਇੱਥੇ ਤੁਸੀਂ ਆਓਗੇ, ਇੱਥੇ ਕੋਈ ਵੀ ਆਊਗਾ ਉਹਦਾ ਅਸੀਂ ਹਿਸਾਬ ਕਿਤਾਬ ਰੱਖਾਂਗੇ, ਉਹ ਕਿੱਥੋਂ ਆਇਆ, ਕਿਉਂ ਆਇਆ, ਕਿਵੇਂ ਆਇਆ, ਕਿੰਨੇ ਦਿਨ ਹੈਗਾ। ਇਸ ਕਰਕੇ ਇਸੇ ਨੂੰ ਲੈ ਕੇ ਆ ਰਹੇ ਹਾਂ ਤੇ ਜਿਹੜਾ ਵੀ ਭਾਰਤ ਨਾਲ ਛੇੜਖਾਨੀ ਕਰਨ ਦੀ ਕੋਸ਼ਿਸ਼ ਕਰੂਗਾ, ਇਹਦੀ ਨੈਸ਼ਨਲ ਸਿਕਿਉਰਿਟੀ ਨੂੰ ਜਾਂ ਫਿਰ ਹੋਰ ਚੀਜ਼ਾਂ ਨੂੰ ਦੁਰਵਿਵਹਾਰ ਨਾਲ ਆਊਗਾ, ਭਾਰਤ ਨਾਲ ਦੁਰਵਿਵਹਾਰ ਨਾਲ ਆਊਗਾ, ਉਹਦੇ ਤੇ ਅਸੀਂ ਸਖਤੀ ਨਾਲ ਕਾਰਵਾਈ ਕਰਾਂਗੇ। ਇਹ 11 ਮਾਰਚ ਨੂੰ ਪੇਸ਼ ਕੀਤਾ ਗਿਆ ਸੀਗਾ ਤੇ ਹੁਣ 27 ਮਾਰਚ ਨੂੰ ਅੱਜ ਪਾਸ ਹੋ ਗਿਆ ਜੀ। ਇਹਦੇ ਤੇ ਜਿਹੜੇ ਆਪੋਜੀਸ਼ਨ ਅਤੇ ਸੱਤਾ ਧਿਰ ਦੇ 30 ਜਿਹੜੇ MPs ਹੈਗੇ ਆ ਉਹਨਾਂ ਨੇ ਆਪਣੀ ਗੱਲ ਰੱਖੀ ਹੈਗੀ ਆ। ਇਹਦੇ ਚ ਮੋਟਾ ਇਹ ਹੈ ਕਿ ਜੇ ਕੋਈ ਵਿਦੇਸ਼ੀ ਇੱਥੇ ਮਿਲ ਜਾਂਦਾ ਜਿਹਦੇ ਕੋਲ ਵੈਧ ਪਾਸਪੋਰਟ ਅਤੇ ਦਸਤਾਵੇਜ਼ ਨਹੀਂ ਹੈਗੇ ਆ, ਉਹਨੂੰ 5 ਸਾਲ ਦੀ ਜੇਲ੍ਹ ਅਤੇ 5 ਲੱਖ ਰੁਪਇਆ ਜੁਰਮਾਨਾ ਉਹ ਤੋਂ ਵਸੂਲਿਆ ਜਾ ਸਕਦਾ ਹੈਗਾ। ਗਲਤ ਜਾਣਕਾਰੀ ਦੇਣ ਤੇ 3 ਸਾਲ ਦੀ ਜੇਲ੍ਹ ਹੈਗੀ ਆ ਤੇ ਜੇ ਮਾਮਲਾ ਨੈਸ਼ਨਲ ਸਿਕਿਉਰਿਟੀ ਨਾਲ ਜੁੜਿਆ ਹੋਇਆ ਤੇ ਫਿਰ ਸਜ਼ਾ ਹੋਰ ਵੀ ਕੜੀ ਹੋ ਸਕਦੀ ਹੈ। ਇਹ ਨਿਯਮ ਬਣਾਏ ਨੇ ਜੀ ਜਿਹੜੇ ਅਮਿਤ ਸ਼ਾਹ ਉਹਨਾਂ ਨੇ ਜਿਹੜੀ ਆਪਣੀ ਅੱਜ ਗੱਲਬਾਤ ਰੱਖੀ। ਉਹਦੇ ਚ ਕਿਤੇ ਨਾ ਕਿਤੇ ਮੋਟੇ ਜਿਹੜੇ ਨੁਕਤੇ ਸੀਗੇ, ਇੱਕ ਤਾਂ ਇਹ ਸੀਗਾ ਕਿ ਅਸੀਂ ਅਵੈਧ ਘੁਸਪੈਠੀਆਂ ਨੂੰ ਰੋਕਣਾ ਚਾਹੁੰਦੇ ਹਾਂ, ਜਿਹੜੇ ਇਲੀਗਲ ਬੰਗਲਾਦੇਸ਼ ਰੋਹਿੰਗਿਆ ਵਾਲੇ ਆ ਰਹੇ ਨੇ ਉਹਨਾਂ ਨੂੰ ਅਸੀਂ ਰੋਕਣਾ ਚਾਹੁੰਦੇ ਹਾਂ। ਦੂਜਾ ਇਹ ਕਿ ਅਸੀਂ ਜਿਹੜੇ ਵੀ ਫੋਰਨਰਸ ਹੈਗੇ ਇੰਡੀਆ ਦੇ ਵਿੱਚ ਆ ਰਹੇ ਨੇ ਉਹਨਾਂ ਦੀ ਪੁਖਤਾ ਜਾਣਕਾਰੀ ਰੱਖਣਾ ਚਾਹ ਰਹੇ ਹਾਂ, ਇਸ ਕਰਕੇ ਇਹਨੂੰ ਲੈ ਕੇ ਆ ਰਹੇ ਹਾਂ। ਤੇ ਤੀਜਾ ਇਹ ਕਿ ਜਿਹੜਾ ਪਹਿਲਾ ਕਾਨੂੰਨ ਸੀਗਾ ਉਹ ਬ੍ਰਿਟਿਸ਼ ਹਕੂਮਤ ਵਾਲਾ ਕਾਨੂੰਨ ਸੀਗਾ, ਜਦੋਂ ਬ੍ਰਿਟਿਸ਼ਰਸ ਇੱਥੇ ਸੀਗੇ ਉਹ ਚੱਲ ਰਿਹਾ ਸੀਗਾ 1920 30 46 ਵਾਲਾ, ਜਿਹੜਾ ਉਹਦੇ ਚ 2-3 ਸੋਧਾਂ ਸੀਗੀਆਂ। ਹੁਣ ਨਵੀਂ ਸੰਸਦ ਹੈਗੀ, ਨਵੀਂ ਪਾਰਲੀਮੈਂਟ ਤੇ ਅਸੀਂ ਨਵਾਂ ਬਣਾ ਰਹੇ ਹਾਂ। ਚੌਥਾ ਉਹਨਾਂ ਦਾ ਇਹ ਸੀਗਾ ਕਿ ਜਿਹੜੇ ਕਿਤੇ ਨਾ ਕਿਤੇ ਵਿਦੇਸ਼ੀ ਯਾਤਰੀ ਆ ਰਹੇ ਨੇ ਜਾਂ ਫਿਰ ਵਿਦੇਸ਼ੀ ਲੋਕ ਆ ਰਹੇ ਨੇ, ਉਹਨਾਂ ਦੀ ਕਿਤੇ ਨਾ ਕਿਤੇ ਸਿਕਿਉਰਿਟੀ ਦੇ ਵਿੱਚ ਵੀ ਅਸੀਂ ਇਜ਼ਾਫਾ ਕਰ ਸਕਦੇ ਹਾਂ, ਉਹਨਾਂ ਨਾਲ ਕੋਈ ਕ੍ਰਾਈਮ ਨਾ ਹੋਵੇ ਉਹਦੇ ਤੇ ਪੰਜਵਾਂ ਜਿਹੜਾ ਕਿਤੇ ਨਾ ਕਿਤੇ ਪੱਛਮ ਬੰਗਾਲ 'ਚ ਜਿਹੜੇ ਅਗਲੇ ਸਾਲ ਚੋਣ ਹੋਣ ਜਾ ਰਹੇ ਨੇ ਉਹਦੇ ਨਾਲ ਰਿਲੇਟਡ ਸੀਗੇ। ਉਹ ਉਹਨਾਂ ਨੇ ਮਮਤਾ ਬੈਨਰਜੀ ਤੇ ਪੱਛਮ ਬੰਗਾਲ ਦੇ ਜਿਹੜੇ ਮੁੱਖ ਮੰਤਰੀ ਨੇ ਮਮਤਾ ਬੈਨਰਜੀ, ਉਹਨਾਂ ਤੇ ਹਮਲਾ ਬੋਲਿਆ। ਉਹਨਾਂ ਨੇ ਕਿਹਾ ਕਿ ਮਮਤਾ ਬੈਨਰਜੀ ਪੱਛਮ ਬੰਗਾਲ 'ਚ ਫੈਂਸਿੰਗ ਵਾਸਤੇ ਜ਼ਮੀਨ ਨਹੀਂ ਦੇ ਰਹੀ ਤੇ ਉੱਥੋਂ ਹੀ ਉੱਥੇ 450 ਕਿਲੋਮੀਟਰ ਦਾ ਜਿਹੜਾ ਪੱਛਮ ਬੰਗਾਲ ਵਾਲਾ ਜਿਹੜਾ ਬਾਰਡਰ ਹੈ ਬੰਗਲਾਦੇਸ਼ ਨਾਲ, ਉਹ ਖੁੱਲਿਆ ਹੋਇਆ ਹੈਗਾ, ਉਹਦੇ ਤੇ ਕੋਈ ਫੈਂਸਿੰਗ ਨਹੀਂ ਲੱਗੀ ਹੋਈ। ਇਸੇ ਕਰਕੇ ਉੱਥੋਂ ਜਿਹੜੇ ਘੁਸਪੈਠੀਏ ਹੈਗੇ ਉਹ ਵੜ ਜਾਂਦੇ ਨੇ, ਉਹਦੇ ਕਰਕੇ ਸਾਨੂੰ ਦਿੱਕਤ ਹੋ ਰਹੀ ਹੈ। ਜੇ ਸਾਡੀ ਮਤਲਬ ਉਹਨਾਂ ਨੂੰ ਇਸ਼ਾਰਿਆਂ ਚ ਇਹ ਕਿਹਾ ਕਿ ਜੇ ਸਾਡੀ ਸਰਕਾਰ ਆ ਗਈ ਤਾਂ ਫਿਰ ਅਸੀਂ ਉੱਥੇ ਫੈਂਸਿੰਗ ਕਰਾ ਦਿਆਂਗੇ। ਯਾਨੀ ਕਿ ਜਿਹੜਾ 2026 ਚ ਪੱਛਮ ਬੰਗਾਲ ਵਾਲਾ ਚੋਣ ਹੋਣ ਜਾ ਰਿਹਾ, ਉੱਥੇ ਇਹ ਬੰਗਲਾਦੇਸ਼ੀ ਅਤੇ ਰੋਹਿੰਗਿਆ ਦੀ ਘੁਸਪੈਠ ਨੂੰ ਵੱਡਾ ਇਸ਼ੂ ਬਣਾਉਣਗੇ। ਬਾਕੀ ਤਾਂ ਜਿਹੜਾ ਉਹਨਾਂ ਨੇ ਇੱਕ ਉਹ ਡਾਇਲੋਗ ਜਿਹਾ ਮਾਰਿਆ, ਜਿਵੇਂ ਉਹਨਾਂ ਦੀ IT ਸੈੱਲ ਵਾਲੇ ਮਾਰਦੇ ਨੇ ਕਿ ਭਾਰਤ ਇੱਕ ਧਰਮਸ਼ਾਲਾ ਨਹੀਂ ਹੈ ਕੋਈ, ਇੱਥੇ ਤੁਸੀਂ ਆਓਗੇ ਇੱਥੇ ਪਏ ਰਹੋਗੇ। ਅਸੀਂ ਗੰਭੀਰਤਾ ਨਾਲ ਇਹ ਜਿਹੜੇ ਲੋਕ ਹੈਗੇ ਵਿਦੇਸ਼ੀ ਉਹਨਾਂ ਨਾਲ ਨਿਬੜਨਾ ਚਾਹੁੰਦੇ ਆ। ਇਹ ਮੋਟੀਆਂ ਚੀਜ਼ਾਂ ਸੀਗੀਆਂ। ਜੀ। ਸੋ ਅਗਲੀ ਖਬਰ ਦਾ ਜੇਕਰ ਰੁਖ ਕਰੀਏ ਤਾਂ ਇੱਧਰ ਐਲਨ ਮਸਕ ਹੁਣੀ ਅਮਰੀਕਾ ਦੇ ਵਿੱਚ ਸਰਕਾਰ 'ਚ ਸਿੱਧਾ ਯੋਗਦਾਨ ਪਾਉਣ ਤੋਂ ਬਾਅਦ ਹੁਣ ਭਾਰਤ 'ਚ ਆਉਣ ਦੀ ਤਿਆਰੀ ਕਰ ਰਹੇ ਨੇ, ਪਰ ਲਗਾਤਾਰ ਕਾਰਾਂ ਜਿਹੜੀਆਂ ਨੇ ਉਹਨਾਂ ਨੂੰ ਨੁਕਸਾਨ ਪਾਇਆ ਜਾ ਰਿਹਾ, ਜਿੱਥੇ ਦੇ ਟੈਸਲਾ ਟਰੱਕ ਨਜ਼ਰ ਆਉਂਦੇ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਖਬਰ ਤੇ ਪਾਇਓ ਤਾਂ ਜ਼ਰਾ ਝਾਤ, ਕਹਿੰਦੇ ਬੜਾ ਵੱਡਾ ਨੁਕਸਾਨ ਹੋਇਆ ਪਿਛਲੇ ਕੁਝ ਸਾਲਾਂ 'ਚ।
ਦੇਖੋ ਪਿਛਲੇ 4 ਮਹੀਨਿਆਂ 'ਚ ਤਕਰੀਬਨ 100 ਤੋਂ ਜ਼ਿਆਦਾ ਜਿਹੜੀ ਟੈਸਲਾ ਕਾਰਾਂ ਸੀਗੀਆਂ, ਟੈਸਲਾ ਟਰੱਕ ਵਗੈਰਾ ਸੀਗੇ, ਉਹਨਾਂ 'ਚ ਆਗਜ਼ਨੀ ਅਤੇ ਤੋੜ-ਫੋੜ ਦੀ ਖਬਰਾਂ ਸਾਹਮਣੇ ਆਈਆਂ ਸੀ। ਇੰਡੀਆ ਦੇ ਵਿੱਚ ਅੱਜ ਇਹ ਨੈਸ਼ਨਲ ਮੀਡੀਆ ਦੇ ਵਿੱਚ ਲਗਾਤਾਰ ਇਸ ਖਬਰ ਨੂੰ ਪ੍ਰੋਜੈਕਟ ਕੀਤਾ ਗਿਆ ਹੈਗਾ। ਮੈਨੂੰ ਲੱਗਦਾ ਕਿ ਜਿਹੜੇ ਇੱਥੋਂ ਦੇ ਦੇਸੀ ਕਾਰੋਬਾਰੀ ਨੇ, ਉਹਨਾਂ ਨੂੰ ਟੈਸਲਾ ਤੋਂ, ਐਲਨ ਮਸਕ ਤੋਂ ਮਾੜਾ-ਮੋਟਾ ਖਤਰਾ ਲੱਗ ਰਿਹਾ ਹੋਊਗਾ। ਉਸ ਤੋਂ ਪਹਿਲਾਂ ਇੰਡੀਆ ਦੇ ਵਿੱਚ ਇਹਨੂੰ ਹਵਾ ਦੇਣੀ ਸ਼ੁਰੂ ਜੀ ਕਰਤੀ ਹੈ। ਟੈਸਲਾ ਨੂੰ ਤੇ ਐਲਨ ਮਸਕ ਦੇ ਉਲਟ ਹੁਣ ਮੋਟਾ-ਮੋਟਾ ਇੱਕ ਪ੍ਰਚਾਰ ਲੱਗਣਾ ਸ਼ੁਰੂ ਹੋ ਗਿਆ ਹੈਗਾ। ਤੇ ਇਹ ਮੋਟਾ-ਮੋਟਾ ਹੈਗਾ ਤੇ ਮਸਕ ਦੀ ਸਲਾਹ ਤੇ ਹੀ ਟਰੰਪ ਨੇ ਜਿਹੜਾ ਯੂਐਸਏਡ ਸੀਗਾ, ਜਿਹੜੇ ਡਿਵੈਲਪਿੰਗ ਨੇਸ਼ਨ ਸੀਗੇ, ਉਹਨਾਂ ਨੂੰ ਜਿਹੜਾ ਯੂਐਸਏਡ ਮਿਲਦਾ ਸੀਗਾ, ਉਹਦੇ ਤੇ ਰੋਕਣ ਦੀ ਕਾਰਵਾਈ ਕੀਤੀ ਸੀਗੀ। ਹੁਣ ਇਹ ਚੀਜ਼ਾਂ ਹੈਗੀਆਂ। ਬਾਕੀ ਮਸਕ ਆਪਾਂ ਨੂੰ ਪਤਾ ਹੈ ਕਿ ਜਿਹੜੇ ਦਕਸ਼ਣ-ਪੱਥੀ ਪਾਰਟੀਆਂ ਹੈਗੀਆਂ, ਉਹਨਾਂ ਦਾ ਸਮਰਥਨ ਲਗਾਤਾਰ ਕਰਦੇ ਨੇ। ਤੇ ਬ੍ਰਿਟੇਨ ਹੋ ਗਿਆ, ਜਰਮਨੀ ਹੋ ਗਿਆ, ਫਰਾਂਸ, ਇਟਲੀ, ਇੱਥੇ ਕਿਤੇ ਨਾ ਕਿਤੇ ਉਹਨਾਂ ਨੂੰ ਦਿੱਕਤ ਆਉਣਗੀਆਂ, ਕਿਉਂਕਿ ਉਹਨਾਂ ਦੇ ਉਲਟ ਉੱਥੇ ਜਿਹੜੇ ਲੋਕ ਹੈਗੇ ਆ, ਉਹ ਲਗਾਤਾਰ ਇੱਕ ਨੈਰੇਟਿਵ ਸਿਰਜ ਰਹੇ ਨੇ। ਤੇ ਇੰਡੀਆ ਦੇ ਵਿੱਚ ਵੀ ਮੈਨੂੰ ਲੱਗਦਾ ਕਿ ਮਸਕ ਨੂੰ ਏਦਾਂ ਖਾਲੀ ਨਹੀਂ ਜਾਣ ਦੇਣਗੇ। ਜਿਸ ਹਿਸਾਬ ਨਾਲ ਉਹਨਾਂ ਦਾ ਗਰੋਹ ਕਾਲਾ ਹੈਗਾ, ਫਿਰ ਹੁਣ ਜਿਵੇਂ ਖਤਰਾ ਮੰਡਰਾ ਰਿਹਾ, ਦੇਸੀ ਜਿਹੜੇ ਇੱਥੋਂ ਦੇ ਬਿਜ਼ਨਸਮੈਨ ਨੇ, ਇਸੇ ਕਰਕੇ ਉਹਨਾਂ ਦੇ ਟੈਸਲਾ ਨੂੰ ਬਦਨਾਮ ਕਰਨ ਵਾਸਤੇ ਅੱਜ ਪੂਰੇ ਦਿਨ ਇਹ ਖਬਰ ਚੱਲੀ ਹੈ। ਹਾਲਾਂਕਿ ਟੈਸਲਾ 'ਚ ਸ਼ਿਕਾਇਤਾਂ ਬਹੁਤ ਆ ਰਹੀਆਂ ਨੇ ਜੀ। ਪਿਛਲੇ 4 ਮਹੀਨਿਆਂ 'ਚ 100 ਤੋਂ ਜ਼ਿਆਦਾ ਟੈਸਲਾ ਕਾਰਾਂ ਜਾਂ ਟਰੱਕਾਂ 'ਚ ਅੱਗ ਲੱਗੀ ਹੈਗੀ ਆ। ਇਸੇ ਕਰਕੇ ਇਹ ਸਾਰਾ ਮਾਮਲਾ ਵਖਰਿਆ ਹੈਗਾ ਜੀ। ਜੀ, ਸੋ ਉਧਰ ਟਾਟਾ ਦੇ ਵੀ ਸ਼ੇਅਰ ਖਾਸੇ ਡਿਗੇ ਨੇ ਜਦੋਂ ਟਰੰਪ ਸਾਹਿਬ ਨੇ ਇਹ ਕਹਿ ਦਿੱਤਾ ਕਿ ਹੁਣ ਅਸੀਂ 25% ਟੈਰਿਫ ਕਾਰਾਂ ਦੇ ਉੱਪਰ, ਵਿਦੇਸ਼ੀ ਕਾਰਾਂ ਤੇ ਲਾਵਾਂਗੇ। ਇਸ ਤੇ ਵੀ ਚਾਨਣਾ ਪਾਇਓ ਜੀ। ਹਾਂਜੀ, ਜਿਹੜੇ ਟਾਟਾ ਦੇ ਵੀ ਅੱਜ 6% ਸ਼ੇਅਰ ਡਿੱਗੇ ਨੇ। ਉੱਥੇ ਅਮਰੀਕਾ ਦੇ ਵਿੱਚ 25% ਦੇ ਨੇੜੇ ਤੇ ਟੈਰਿਫ ਲਾਇਆ ਗਿਆ ਹੈਗਾ। ਇਹਦੇ 'ਚ ਜੈਗੁਆਰ ਅਤੇ ਲੈਂਡ ਰੋਵਰ ਨੂੰ ਨੁਕਸਾਨ ਹੋਊਗਾ, ਕਿਉਂਕਿ ਆਪਾਂ ਨੂੰ ਪਤਾ ਕਿ ਟਾਟਾ ਗਰੁੱਪ ਨੇ ਜਗੁਆਰ ਅਤੇ ਲੈਂਡ ਰੋਵਰ ਨੂੰ ਖਰੀਦ ਰੱਖਿਆ ਸੀਗਾ, ਤੇ ਉਹੀ ਸਾਰਾ ਜਿਹੜਾ ਉਹਨਾਂ ਦਾ ਪ੍ਰੋਡਕਸ਼ਨ ਹੈ, ਬੇਸਿਕਲੀ ਆਪਾਂ ਨੂੰ ਪਤਾ ਹੈ ਕਿ ਇੰਡੀਆ ਦੇ ਵਿੱਚ ਜ਼ਿਆਦਾਤਰ ਹੁੰਦਾ ਗਾ। ਜਿਹੜੇ ਕਿਤੇ ਨਾ ਕਿਤੇ ਜੀਪ, ਕ੍ਰਿਸਲਰ, ਜਿਹੜੇ ਹੈਗੇ ਆ, ਉਹਨਾਂ ਦੇ ਵੀ 3.5% ਦੇ ਨੇੜੇ ਤੇੜੇ 3.6% ਸ਼ੇਅਰ ਉਹਨਾਂ ਦੇ ਵੀ ਡਿੱਗੇ ਨੇ। ਉਹਨਾਂ ਤੇ ਵੀ ਅਸਰ ਪਊਗਾ। ਬਾਕੀ ਸਭ ਤੋਂ ਜ਼ਿਆਦਾ ਅਸਰ ਤਾਂ ਟਾਟਾ ਤੇ ਦੇਖਿਆ ਜਾ ਰਿਹਾ ਹੈਗਾ। ਉਹ ਜਿਹੜਾ ਇੱਕ ਟਰੰਪ ਹੋਣੀ ਲਗਾਤਾਰ ਇੱਕ ਡਾਇਲੋਗ ਦੇ ਰਹੇ ਨੇ ਨਾ, ਕਿ ਯਾਰ ਸਾਡੇ ਜਿਹੜੇ ਕਾਰਾਂ ਨੇ, ਉਹਨਾਂ ਤੇ ਤਾਂ ਤੁਸੀਂ 100% ਟੈਕਸ ਵਸੂਲ ਰਹੇ ਹੋ, ਅਸੀਂ ਤੁਹਾਡੇ ਤੇ ਰੈਸਿਪਰੋਕਲ ਟੈਰਿਫ ਤਾਂ ਲਾਵਾਂਗੇ। ਉਸੇ ਹਿਸਾਬ ਨਾਲ ਇਹ ਫੈਸਲਾ ਲਿਆ ਗਿਆ, ਤੇ ਉਹਦੇ ਚਪੇਟ 'ਚ ਜੈਗੁਆਰ ਅਤੇ ਲੈਂਡ ਰੋਵਰ ਆਉਣਗੀਆਂ। ਇਸੇ ਕਰਕੇ ਉਹਨਾਂ ਦੇ 6% ਕਿਤੇ ਨਾ ਕਿਤੇ ਆਪਾਂ ਨੂੰ ਸ਼ੇਅਰ ਡਿੱਗੇ ਹੋਏ ਦਿਖਦੇ ਨੇ। ਬਾਕੀ ਅੱਗੇ ਕੋਈ ਹੋਰ ਅਪਡੇਟ ਹੋਊਗੀ ਇਹਦੇ ਤੇ, ਮਤਲਬ ਪਰ ਇਹ ਹੈਰਾਨੀ ਵਾਲੀ ਗੱਲ ਹੈ, ਜੀਪ ਦੇ ਵੀ 3.5% ਡਿੱਗੇ, ਕਿਉਂਕਿ ਜੀਪ ਤਾਂ ਅਮਰੀਕਨ ਹੈ ਜੀ। ਤੇ ਇਹ ਹਾਂ, ਜੀ ਇਹ ਹੈਰਾਨੀ ਵਾਲੀ ਗੱਲ ਹੈ ਬਾਕੀ। ਜੀ, ਸੋ ਜੇਕਰ ਅਗਲੀ ਖਬਰ ਦਾ ਰੁਖ ਕਰੀਏ ਤਾਂ ਯੂਪੀ ਵਾਲੇ ਪਤਾ ਨਹੀਂ ਕੀ ਚਾਹੁੰਦੇ ਨੇ। ਮਨਸ਼ਾ ਤਾਂ ਇਹਨਾਂ ਦੀ ਕਲੀਅਰ ਹੀ ਹੈ, ਪਰ ਹੁਣ ਜਿੱਦਾਂ ਮੈਦਾਨ 'ਚ ਨਿੱਤਰ ਰਹੇ ਨੇ, ਖਾਸ ਤੌਰ ਤੇ ਇੱਕ ਧਰਮ ਨੂੰ ਟਾਰਗੇਟ ਕਰਨ ਦੇ ਮਾਮਲੇ ਦੇ ਵਿੱਚ, ਤਾਂ ਚਿੰਤਾ ਬਹੁਤ ਹੁੰਦੀ ਹੈ। ਕਿਉਂਕਿ ਜੇਕਰ ਅੱਜ ਗਵਾਂਢੀ ਦੇ ਅੱਗ ਲੱਗੀ ਹੈ, ਤੁਸੀਂ ਉਹਨੂੰ ਵੇਖ ਕੇ ਸ਼ਾਂਤ ਨਹੀਂ ਬੈਠ ਸਕਦੇ। ਹੁਣ ਨਮਾਜ਼ ਪੜ੍ਹਨ ਨੂੰ ਲੈ ਕੇ ਨਵੀਂ ਗੱਲ ਕਰ ਦਿੱਤੀ ਹੈ ਉਹਨਾਂ ਨੂੰ। ਕਹਿੰਦੇ ਜੇਕਰ ਕੋਈ ਸੜਕ ਤੇ ਨਮਾਜ਼ ਪੜ੍ਹਦਾ ਨਜ਼ਰ ਆ ਗਿਆ ਤਾਂ ਉਹਦਾ ਲਾਇਸੈਂਸ ਵੀ ਰੱਦ ਕਰਾਂਗੇ, ਪਾਸਪੋਰਟ ਵੀ ਰੱਦ ਹੋ ਸਕਦਾ ਹੈ। ਤੇ ਕੀ ਲੱਗਦਾ ਹੈ ਜੀ ਇਸ ਖਬਰ ਬਾਰੇ ਤੁਹਾਨੂੰ? ਪਾਇਓ ਜ਼ਰਾ ਚਾਨਣਾ। ਦੇਖੋ, ਇਹ ਜਿਹੜਾ ਪੂਰਾ ਮਾਮਲਾ ਹੈਗਾ, ਇਹ ਵੈਸਟਰਨ ਉੱਤਰ ਪ੍ਰਦੇਸ਼ ਦਾ ਹੀ ਹੈ। ਤੇ ਇਹ ਜਿਹੜਾ ਵੈਸਟਰਨ ਉੱਤਰ ਪ੍ਰਦੇਸ਼ ਦਾ ਮੇਰਠ, ਮੁਜ਼ੱਫਰਨਗਰ, ਇੱਥੇ ਜਿਹੜੇ ਇਹ ਜ਼ਿਲ੍ਹੇ ਨੇ ਜਿੱਥੇ ਬੀਜੇਪੀ ਨੂੰ ਇਸ ਵਾਰ ਹਰਾਇਆ ਗਿਆ ਹੈਗਾ, ਉੱਥੋਂ ਇਹ ਖਬਰ ਨਿਕਲ ਕੇ ਆਈ ਹੈ। ਤੇ ਤੁਸੀਂ ਲਾਓ, ਮੁਜ਼ੱਫਰਨਗਰ 'ਚ ਤਾਂ ਇਸ ਵਾਰ ਬੀਜੇਪੀ ਹਾਰ ਗਈ ਨਾ। ਤੇ ਜੈਨ ਚੌਧਰੀ ਇਹਨਾਂ ਦੇ ਅਲਾਇੰਸ ਪਾਰਟਨਰ ਵੀ ਹੈਗੇ ਵੈਸਟ ਯੂਪੀ 'ਚ। ਉੱਦਾਂ ਇੱਕ ਗੱਲ ਦੱਸਦਾ, ਆਰਐਲਡੀ ਵਾਲੇ, ਤੇ ਉੱਥੇ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਮਤਲਬ ਰੋਡ ਤੇ ਤੁਸੀਂ ਨਮਾਜ਼ ਪੜ੍ਹੋਗੇ ਤਾਂ ਫਿਰ ਤੁਹਾਡਾ ਜਿਹੜਾ ਡਰਾਈਵਿੰਗ ਲਾਇਸੈਂਸ ਹੈ, ਪਾਸਪੋਰਟ, ਉਹਨੂੰ ਰੱਦ ਕਰ ਦਿਆਂਗੇ। ਇਹਦੀ ਜੀ ਜਿਹੜੀ ਐਡਵਾਈਜ਼ਰੀ ਉਹ ਸੰਭਲ 'ਚ ਵੀ ਜਾਰੀ ਕੀਤੀ ਗਈ ਹੈ, ਜਿੱਥੇ ਉਹ ਪੁਲਿਸ ਹੈਗੀ ਆ ਯੂਪੀ ਪੁਲਿਸ, ਉਹ ਲਗਾਤਾਰ ਉੱਥੇ ਕਮਿਊਨਲਾਈਜੇਸ਼ਨ ਕਰ ਰਹੀ ਹੈ, ਮੁਸਲਮਾਨਾਂ ਨੂੰ ਟਾਰਗੇਟ ਕਰ ਰਹੀ ਹੈ। ਬਲੀਆ ਦੇ ਵਿੱਚ ਵੀ ਕੀਤੀ ਗਈ ਹੈ, ਮੇਰਠ ਦੇ ਵਿੱਚ ਵੀ ਕੀਤੀ ਗਈ ਹੈ, ਤੇ ਮੁਜ਼ੱਫਰਨਗਰੋਂ ਵੀ ਇਹ ਖਬਰ ਆ ਰਹੀ ਹੈ। ਬਾਕੀ ਇਹਦੇ ਤੇ ਜਿਹੜੇ ਅਲਾਇੰਸ ਪਾਰਟਨਰ ਹੈਗੇ ਜੈਨ ਚੌਧਰੀ, ਉਹਨਾਂ ਨੇ ਸਿਰਫ ਇੱਕ ਲਾਈਨ ਦਾ ਟਵੀਟ ਲਿਖਿਆ ਗਿਆ ਜੀ। ਉਹਨਾਂ ਨੇ ਲਿਖਿਆ, ਪੁਲਿਸਿੰਗ ਟੂਵਰਡਸ ਔਰਵੈਲੀਅਨ 1984। ਜਾਰਜ ਔਰਵੈਲ ਦਾ ਜਿਹੜਾ ਨਾਵਲ ਹੈ 1984, ਉਹ ਤੋਂ ਇਹਨਾਂ ਨੇ ਉਹ ਗੱਲ ਚੱਕੀ ਹੈਗੀ ਆ। ਤੇ ਉਹਨਾਂ ਨੇ ਆਪਾਂ ਨੂੰ ਪਤਾ ਕਿ ਜਿਹੜੇ ਔਰਵੈਲ ਸੀਗੇ, ਇਹਨਾਂ ਨੇ ਇਹ 1984 ਇੱਕ ਲਿਖਿਆ ਸੀਗਾ, ਜਿਹਦੇ ਤੇ
ਸਰਕਾਰ ਹੈਗੀ ਆ ਨਾਗਰਿਕਾਂ ਤੇ ਕੜੀ ਨਜ਼ਰ ਰੱਖ ਰਹੀ ਸੀ ਤੇ ਉਹਨਾਂ ਦੇ ਸੰਤੋਸ਼ ਨੂੰ, ਮਤਲਬ ਉਹਨਾਂ ਦਾ ਜਿਹੜਾ ਗੁੱਸਾ ਸੀ ਉਹਨੂੰ ਦਬਾਉਣ ਵਾਸਤੇ ਕੰਮ ਕਰ ਰਹੇ ਸੀ। ਉਸ ਤੇ ਇਹ ਸਾਰਾ ਨਾਵਲ ਸੀਗਾ ਜੀ। ਉਸੇ ਚੀਜ਼ ਤੇ ਹੀ ਇਹ ਖਬਰ ਆ ਰਹੀ ਹੈ। ਹਾਲਾਂਕਿ ਜਿਹੜੇ ਤੁਸੀਂ ਬੀਜੇਪੀ ਵਾਲਿਆਂ ਦੀ ਸਟੇਟਮੈਂਟਾਂ ਸੁਣੋਗੇ, ਜਿਵੇਂ ਸਾਂਸਦ ਨੇ ਰਵੀ ਕਿਸ਼ਨ, ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਜਿਹੜੀ ਨਮਾਜ਼ ਹੈ ਉਹ ਤਾਂ ਮਸਜਿਦ ਚ ਕਬੂਲ ਹੁੰਦੀ ਹੈ ਤੇ ਰੋਡ ਤੇ ਕਿਉਂ ਕਰ ਰਹੇ ਨੇ, ਇਹ ਗੱਲ ਹੈ ਜੀ। ਬਾਕੀ ਹੋਰ ਵੀ ਜਿਵੇਂ ਮੇਰਠ ਦੇ ਜਿਹੜੇ ਐਸਪੀ ਹੈਗੇ ਆ, ਉਹ ਕਹਿ ਰਹੇ, ਉਹਨਾਂ ਨੇ ਫਲੈਗ ਮਾਰਚ ਕੀਤਾ, ਖਾਸਾ ਡਰਾਉਣਾ ਫਲੈਗ ਮਾਰਚ ਸੀ। ਸਾਰੇ ਐਸਪੀ ਤੋਂ ਲੈ ਕੇ ਜਿੰਨੇ ਵੀ ਉਹਨਾਂ ਦੇ ਪੁਲਿਸ ਅਧਿਕਾਰੀ ਸੀ ਮੇਰਠ ਦੀ ਸੜਕਾਂ ਤੇ ਫਿਰੇ ਨੇ। ਤੇ ਕਮਿਊਨਲਾਈਜੇਸ਼ਨ ਦਾ ਸਟੈਪ, ਤੁਸੀਂ ਮੁਸਲਮਾਨਾਂ ਦੇ ਦਿਲ ਦੇ ਅੰਦਰ ਦਹਿਸ਼ਤ ਪਾਉਣਾ ਚਾਹ ਰਹੇ ਹੋ ਤੇ ਦੂਜੇ ਕੀ ਕਹਿੰਦੇ ਉਹਨਾਂ ਨੂੰ, ਦੂਜੇ ਸਮਾਜ ਨੂੰ ਇੱਕ ਮੈਸੇਜ ਦੇਣਾ ਚਾਹ ਰਹੇ ਹੋ। ਦੇਖੋ, ਅਸੀਂ ਮੁਸਲਮਾਨਾਂ ਨੂੰ ਡਰਾ ਰਹੇ ਹਾਂ, ਧਮਕਾ ਰਹੇ ਹਾਂ। ਸੰਭਲ ਦੇ ਵਿੱਚ ਕੱਲ ਜਿਵੇਂ ਆਪਾਂ ਖਬਰ ਦੀ ਗੱਲ ਕੀਤੀ ਸੀ, ਉੱਥੇ ਤਾਂ ਘਰਾਂ ਦੀ ਛੱਤਾਂ ਤੇ ਵੀ ਨਮਾਜ਼ ਪੜ੍ਹਨ ਤੇ ਰੋਕ ਲਾਤੀ ਸੀਗੀ। ਉੱਥੇ ਉਹ ਇੱਕ ਪਾਗਲ ਜਿਹਾ ਜਿਹੜਾ ਡੀਐਸਪੀ ਰੈਂਕ ਦਾ ਬੰਦਾ ਹੈਗਾ, ਅਨੂ ਚੌਧਰੀ, ਉਹਨੇ ਤਾਂ ਬਹੁਤ ਘਟੀਆ ਗੱਲ ਵੀ ਕਹੀ ਉਹਨੇ। ਤੇ ਸੰਭਲ ਦਾ ਦੇਖੋ ਕਿੰਨਾ ਜ਼ਿਆਦਾ ਹੈਗਾ। ਬਲੀਆ ਦੇ ਵਿੱਚ ਵੀ ਇਸੇ ਕਿਸਮ ਦਾ ਮਾਮਲਾ ਦੇਖਣ ਨੂੰ ਆਇਆ। ਐਸਪੀ ਜਿਹੜਾ ਓਮਵੀਰ ਉੱਥੇ, ਉਹ ਵੀ ਲਗਾਤਾਰ ਇਸੇ ਕਿਸਮ ਦਾ ਕੰਮ ਕਰ ਰਿਹਾ ਹੈਗਾ। ਯੋਗੀ ਆਦਿੱਤਿਆਨਾਥ ਨੇ ਖੁਦ ਪੁਲਿਸ ਅਫਸਰਾਂ ਨੂੰ 6 ਸਖਤ ਨਿਰਦੇਸ਼ ਦਿੱਤੇ ਨੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਦੇਖੋ, ਜਿਹੜਾ ਜੁੰਮਾ, ਈਦ ਅਤੇ ਰਾਮਨੌਮੀ, ਇਹ ਤਿੰਨੋਂ ਇੱਕੇ ਮਹੀਨੇ ਚ ਪੈ ਰਹੀਆਂ ਨੇ, ਇਸ ਕਰਕੇ ਧਿਆਨ ਰੱਖਣਾ ਕਾ। ਰਾਮਨੌਮੀ ਨੂੰ ਜ਼ਿਆਦਾ ਉਹਨਾਂ ਨੇ ਹਾਈਲਾਈਟ ਕਰਨ ਦੀ ਗੱਲ ਕਹੀ ਹੈ ਤੇ ਬਾਕੀ ਹੋਰ ਈਦ ਅਤੇ ਜੁਮੇ ਤੁਸੀਂ ਦੇਖ ਹੀ ਲਓ, ਉਹਨਾਂ ਸੜਕਾਂ ਤੇ ਨਿਕਲਣ ਦੀ ਉਹ ਹੈ, ਉਹ ਆਪਣੀ ਘਰਾਂ ਦੀ ਛੱਤ ਤੇ ਵੀ ਨਮਾਜ਼ ਨਹੀਂ ਅਦਾ ਕਰ ਸਕਦੇ। ਉਹ ਇੱਕ ਗੱਲ ਹੈਗੀ ਆ। ਬਾਕੀ ਪੁਲਿਸ ਦੀ ਪੈਟਰੋਲਿੰਗ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈਗੀ ਆ, ਫਲੈਗ ਮਾਰਚ ਕੱਢੇ ਜਾ ਰਹੇ ਨੇ ਉੱਤਰ ਪ੍ਰਦੇਸ਼ 'ਚ। ਇਹ ਸਾਰਾ ਕੁਝ ਹੈ ਜੀ। ਜੀ, ਸੋ ਉਧਰ ਕੁਨਾਲ ਕਾਮਰਾ ਕਮੇਡੀਅਨ ਦੇ ਮਾਮਲੇ 'ਚ ਹੁਣ ਕੀ ਅਪਡੇਟ ਹੈ ਜੀ? ਉਹਨਾਂ ਨੇ ਇੱਕ ਤੋਂ ਗੁਰਪ੍ਰੀਤ, ਮੈਂ ਬਸ ਇਹਦੇ 'ਚ ਇੱਕ ਗੱਲ ਹੋਰ ਕਰ ਦਵਾਂ, ਬਿਹਾਰ ਵਾਲੀ ਵੀ ਖਬਰ ਨਾਲ ਲੈ ਲੈਂਦਾ। ਬਿਹਾਰ 'ਚ ਵੀ ਇਹ ਸਾਰਾ ਕੁਝ ਹੋ ਰਿਹਾ ਹੈਗਾ। ਬਿਹਾਰ 'ਚ ਤਾਂ ਇਸੇ ਸਾਲ ਇਲੈਕਸ਼ਨ ਹੋਣੇ ਨੇ। ਉੱਥੇ ਵੀ ਬੀਜੇਪੀ ਪੂਰੀ ਕਮਿਊਨਲਾਈਜੇਸ਼ਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉੱਥੇ ਇੱਕ ਬੀਜੇਪੀ ਦੇ ਵਿਧਾਇਕ ਨੇ, ਐਮਐਲਏ ਨੇ, ਨੀਰਜ ਕੁਮਾਰ ਬੱਬਲੂ, ਉਹਨਾਂ ਨੇ ਕਿਹਾ ਕਿ ਮੁਸਲਮਾਨਾਂ ਨੂੰ ਉੱਥੇ ਵੀ ਸੜਕਾਂ ਤੇ ਨਮਾਜ਼ ਪੜ੍ਹਨ ਤੇ ਰੋਕਿਆ ਜਾਵੇ। ਉਹਨਾਂ ਨੇ ਇਹ ਕਿਹਾ ਕਿ ਇਹ ਕੱਲ ਨੂੰ ਜਿੱਥੇ ਨਮਾਜ਼ ਪੜ੍ਹਦੇ ਹੈਗੇ ਆ, ਉੱਥੇ ਆ ਕੇ ਵਕਫ ਬੋਰਡ ਇਹਨਾਂ ਦਾ ਕਹਿ ਦਿੰਦਾ ਕਿ ਇਹ ਤਾਂ ਸਾਡੀ ਜ਼ਮੀਨ ਹੈ। ਇਹ ਕੱਲ ਨੂੰ ਸੜਕਾਂ ਤੇ ਵੀ ਬਾਉਂਡਰੀ ਬਣਾ ਲੈਣਗੇ ਤੇ ਇਹ ਜੇ ਇਹਨਾਂ ਨੂੰ ਕਿਤੇ ਥਾਂ ਨਹੀਂ ਮਿਲਦੀ ਤਾਂ ਆਪਣੇ ਜਾ ਕੇ ਕਬਰਸਤਾਨ 'ਚ ਜਾ ਕੇ ਨਮਾਜ਼ ਪੜ੍ਹਨ। ਇੰਨੀ ਕਮਿਊਨਲ ਸਟੇਟਮੈਂਟ ਜਿਹੜੇ ਨੀਰਜ ਕੁਮਾਰ ਬੱਬਲੂ ਨੇ ਦਿੱਤੀ ਹੈਗੀ ਆ। ਤੇ ਕਿਤੇ ਨਾ ਕਿਤੇ ਤੁਸੀਂ ਦੇਖ ਲਓ ਕਿ ਉੱਥੇ ਵੀ ਜਿਹੜਾ ਸਾਰਾ ਬਿਹਾਰ ਦੇ ਵਿੱਚ ਵੀ ਇਹ ਕਮਿਊਨਲਾਈਜੇਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਹਾਲਾਂਕਿ ਨਿਤੀਸ਼ ਕੁਮਾਰ ਆਪਣੇ ਆਪ ਨੂੰ ਸੈਕੂਲਰ ਕਹਿੰਦੇ ਰਹੇ ਹੈਗੇ ਆ। ਦੇਖੋ ਕੀ ਸਟੈਂਡ ਲੈਂਦੇ ਨੇ। ਉਹਨਾਂ ਦੀ ਸਟੇਟਮੈਂਟ ਦਾ ਕਿਤੇ ਨਾ ਕਿਤੇ ਆਪਾਂ ਨੂੰ ਇੰਤਜ਼ਾਰ ਹੈਗਾ ਜੀ। ਸੋ ਅਗਲੀ ਖਬਰ ਜਿਹੜੀ ਮੈਂ ਕੁਨਾਲ ਕਾਮਰਾ ਹੁਣਾਂ ਦੇ ਬਾਬਤ ਗੱਲ ਕਰ ਰਿਹਾ ਸੀ ਕਿ ਉਹਨਾਂ ਨੇ ਜਿਹੜੀਆਂ ਪੈਰੋਡੀ ਕੀਤੀਆਂ ਨੇ, ਪਹਿਲਾਂ ਉਹਨਾਂ ਨੇ ਸ਼ਿੰਦੇ ਹੁਣਾਂ ਨੂੰ ਗੇੜ 'ਚ ਲਿਆ ਤੇ ਉਸ ਤੋਂ ਬਾਅਦ ਦੇਸ਼ ਦੀ ਫਾਈਨਾਂਸ ਮਿਨਿਸਟਰ ਤੇ ਵੀ ਤੰਜ਼ ਕੱਸਿਆ। ਹੁਣ ਕਹਿੰਦੇ ਉਹਨਾਂ ਨੂੰ ਟੀ ਸੀਰੀਜ਼ ਨੇ ਵੀ ਨੋਟਿਸ ਭੇਜ ਦਿੱਤਾ ਹੈ ਤੇ ਉਧਰੋਂ ਪੁਲਿਸ ਦਾ ਵੀ ਚੱਕਰ ਪੈ ਰਿਹਾ। ਕੀ ਹੈ ਜੀ ਵੱਡੀ ਅਪਡੇਟ ਇਹਦੇ 'ਚ? ਇਹੀ ਹੈ, ਜਿਹੜਾ ਖਾਰ ਥਾਣਾ ਹੈ ਉੱਥੇ ਮਹਾਰਾਸ਼ਟਰ ਪੁਲਿਸ ਨੇ ਉਹਨਾਂ ਨੂੰ 31 ਮਾਰਚ ਨੂੰ ਇਨਵੈਸਟੀਗੇਸ਼ਨ ਜੁਆਇਨ ਕਰਨ ਲਈ ਕਿਹਾ ਕਿ ਤੂੰ ਭਾਈ ਇੱਥੇ ਆ ਥਾਣੇ 'ਚ, ਤੇਰੇ ਨਾਲ ਪੁੱਛਗਿੱਛ ਕਰਨੀ ਹੈਗੀ ਆ। ਇਹ ਉਹਨਾਂ ਨੂੰ ਨੋਟਿਸ ਭੇਜਿਆ ਗਿਆ ਹੈਗਾ। 2 ਸੰਮਨ ਪਹਿਲਾਂ ਹੀ ਜਾਰੀ ਕਰ ਚੁੱਕੀ ਹੈ ਪੁਲਿਸ। ਇੱਕ ਤਾਂ ਨਿਰਮਲਾ ਸੀਤਾਰਮਣ ਵਾਲੇ ਮਾਮਲੇ 'ਚ, ਇੱਕ ਏਕਨਾਥ ਸ਼ਿੰਦੇ ਵਾਲੇ ਮਾਮਲੇ 'ਚ। ਇਹ ਤੀਜਾ ਉਹਨਾਂ ਨੂੰ ਲਵ ਲੈਟਰ ਭੇਜਿਆ ਗਿਆ ਸੀ ਪੁਲਿਸ ਵੱਲੋਂ, ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ 31 ਮਾਰਚ ਨੂੰ ਤੁਸੀਂ ਖਾਰ ਥਾਣੇ 'ਚ ਆ ਕੇ ਇਨਵੈਸਟੀਗੇਸ਼ਨ ਜੁਆਇਨ ਕਰੋ। ਬਾਕੀ ਜਿਹੜਾ ਟੀ ਸੀਰੀਜ਼ ਵਾਲਾ ਹੈਗਾ, ਜਿਹੜਾ ਉਹ ਕਹਤੇ ਹੈ ਮੁਝਕੋ ਹਵਾ ਹਵਾਈ, ਉਹਦੇ ਤੇ ਉਹਨਾਂ ਨੇ ਪੈਰੋਡੀ ਬਣਾਇਆ ਸੀ ਨਿਰਮਲਾ ਸੀਤਾਰਮਣ ਦਾ। ਉਹਦੇ ਤੇ ਉਹਨਾਂ ਨੇ ਕਾਪੀਰਾਈਟ ਭੇਜਤਾ ਹੈਗਾ ਤੇ ਉਸ ਵੀਡੀਓ ਨੂੰ ਬਲੌਕ ਕਰਾਤਾ ਹੈਗਾ। ਉਹਦੇ ਤੇ ਕਾਮਰਾ ਨੇ ਟਵਿੱਟਰ ਤੇ ਲਿਖਦਾ ਕਿਹਾ ਕਿ ਹੈਲੋ ਟੀ ਸੀਰੀਜ਼ ਕਠਪੁਤਲੀ ਬੰਨਾ ਬੰਦ ਕਰੋ, ਕਿ ਤੂੰ ਟੀ ਸੀਰੀਜ਼ ਨੂੰ ਧਮਕਾਉਂਦਿਆ ਕੁਨਾਲ ਕਾਮਰਾ ਨੇ ਕਿਹਾ ਕਿ ਯਾਰ ਤੂੰ ਕੌਣ ਹੈ, ਤੂੰ ਕਿਉਂ ਕਠਪੁਤਲੀ ਬਣ ਰਿਹਾ? ਪੈਰੋਡੀ ਅਤੇ ਸਟਾਇਰ ਤੇ ਕਦੋਂ ਤੋਂ ਕਾਪੀਰਾਈਟ ਆਉਣ ਲੱਗ ਪਏ? ਇਹ ਤਾਂ ਫੇਰ ਇਹ ਤਾਂ ਕਾਨੂੰਨੀ ਤੌਰ ਤੇ ਵੀ ਫੇਰ ਇਹਨਾਂ ਨੂੰ ਮੰਨਿਆ ਜਾਂਦਾ ਹੈਗਾ। ਮੈਨੇ ਉਹਨਾਂ ਨੇ ਲਿਖਿਆ ਅੱਗੇ ਕਿ ਮੈਂ ਗਾਣੇ ਦੇ ਓਰੀਜਨਲ ਲਿਰਿਕਸ ਜਾਂ ਇੰਸਟਰੂਮੈਂਟ ਦਾ ਇਸਤੇਮਾਲ ਹੀ ਨਹੀਂ ਕੀਤਾ ਹੈਗਾ। ਮੈਂ ਤਾਂ ਜਿਹੜੇ ਲਿਰਿਕਸ ਹੈਗੇ ਉਹ ਬਦਲੇ ਹੈਗੇ ਆ। ਤੇ ਇਹ ਤਾਂ ਹਰ ਇੱਕ ਸਾਰੇ ਕਿਤੇ ਹੁੰਦਾ ਹੈ। ਕ੍ਰੀਏਟਰਸ ਇਸ ਨੂੰ ਨੋਟ ਕਰਨ, ਇਹ ਉਹਨਾਂ ਨੇ ਗੱਲ ਕਹੀ ਹੈ। ਤੇ
ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਭਾਜਪਾ ਦੀ ਮਿਸਕਮਿਊਨੀਕੇਸ਼ਨ ਵਿੰਗ ਹੈ, ਉਹਨੇ ਕਿਤੇ ਨਾ ਕਿਤੇ ਮੇਨ ਸਟ੍ਰੀਮ ਮੀਡੀਆ ਨੂੰ ਵੀ ਤੇ ਟੀ ਸੀਰੀਜ਼ ਵਰਗਿਆਂ ਨੂੰ ਮਿਸਗਾਈਡ ਕੀਤਾ ਹੋਇਆ ਹੈ। ਇਹ ਮਾਮਲਾ ਚੱਲ ਰਿਹਾ ਹੈਗਾ ਜੀ। ਬਾਕੀ ਮੈਂ ਵੀ ਹੈਰਾਨ ਹਾਂ ਕਿ ਇੱਕ ਪੈਰੋਡੀ Song ਤੇ ਜਿਹਦੇ ਨਾਲ ਨਾ ਤਾਂ ਉਹਨਾਂ ਦਾ ਮਿਊਜ਼ਿਕ ਮੇਲ ਖਾਂਦਾ ਜੀ, ਨਾ ਉਹਨਾਂ ਦੇ ਲਿਰਿਕਸ ਮੇਲ ਖਾਂਦੇ, ਫਿਰ ਉਹ ਕਿਉਂ ਕਾਪੀਰਾਈਟ ਜੀ ਭੇਜ ਰਹੇ ਨੇ? ਇਹ ਬੜੀ ਅਜੀਬ ਗੱਲ ਹੈ। ਜੇ ਕੋਰਟ 'ਚ ਜਾਣਗੇ ਕੁਨਾਲ ਕਾਮਰਾ ਤੇ ਉਹ ਮਿੰਟ 'ਚ ਟੀ ਸੀਰੀਜ਼ ਨੂੰ ਬਹੁਤ ਦਿੱਕਤ ਆਊਗੀ। ਪਰ ਟੀ ਸੀਰੀਜ਼ ਨੇ ਵੀ ਚਮਚਾਗਿਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਦੇਸ਼ ਦੀ ਫਾਈਨਾਂਸ ਮਿਨਿਸਟਰ ਹੈ, ਉਹਦੇ ਤੇ ਪੈਰੋਡੀ ਗਾਣਾ ਜੇ ਅਸੀਂ ਕਾਪੀਰਾਈਟ ਭੇਜ ਦਿਆਂਗੇ ਤਾਂ ਉਹਨਾਂ ਦੀ ਨਜ਼ਰ 'ਚ ਅਸੀਂ ਚੜਾਂਗੇ ਕਿ ਦੇਖੋ ਅਸੀਂ ਤੁਹਾਡੀ ਚਮਚਾਗਿਰੀ ਕਰ ਰਹੇ ਹਾਂ। ਉਹ ਐਡਾ ਕੁ ਮਾਮਲਾ, ਇਸ ਤੋਂ ਜ਼ਿਆਦਾ ਤਾਂ ਮੈਨੂੰ ਲੱਗਦਾ ਨਹੀਂ। ਜੀ ਸੋ ਤਾਮਿਲਨਾਡੂ ਦੀ ਗੱਲ ਕਰ ਲਈਏ। ਤਾਮਿਲਨਾਡੂ ਦੀ ਜਿਹੜੀ ਸਰਕਾਰ ਹੈ, ਉਹ ਹਰੇਕ ਮੁੱਦੇ ਤੇ ਦੇਸ਼ ਦੇ ਨਾਲੋਂ ਵੱਖਰਾ ਤੇ ਚੰਗਾ ਸਟੈਂਡ ਪੇਸ਼ ਕਰਦੀ ਹੈ ਕੇਂਦਰ ਸਰਕਾਰ ਦੇ ਖਿਲਾਫ। ਤੇ ਹੁਣ ਵਕਫ ਬੋਰਡ ਵਾਲਾ ਜਿਹੜਾ ਬਿੱਲ ਸੀ, ਉਹਦੇ ਖਿਲਾਫ ਉਹਨਾਂ ਨੇ ਪ੍ਰਸਤਾਵ ਪਾਇਆ ਤੇ ਕਿਹਾ ਹੈ ਕਿ ਇਸ ਦੇ ਨਾਲ ਜਿਹੜੇ ਮੁਸਲਮਾਨ ਨੇ ਉਹਨਾਂ ਦੇ ਅਧਿਕਾਰਾਂ ਨੂੰ ਠੇਡਾ ਵੱਜੇਗਾ। ਤੇ ਕੀ ਹੈ ਜੀ ਪੂਰੀ ਖਬਰ? ਹਾਂਜੀ, ਤੁਸੀਂ ਸਹੀ ਕਹਿ ਰਹੇ ਹੋ। ਤਾਮਿਲਨਾਡੂ ਜਿਹੜਾ ਕੇਂਦਰ ਦੇ ਉਲਟ ਇੱਕ ਆਪਣਾ ਅੱਡੀ ਰੁਖ ਰੱਖਦੀ ਹੈਗੀ ਆ। ਉਦਾਂ ਇਹ ਜਿਹੜੀ ਐਕਸਪੈਕਟੇਸ਼ਨ ਉਹ ਪੰਜਾਬ ਤੋਂ ਵੀ ਹੁੰਦੀ ਸੀ ਕਦੇ, ਪਰ ਪੰਜਾਬ 'ਚ ਬਹੁਤ ਨਾਲਾਇਕ ਸਰਕਾਰ ਹੈ, ਇਸ ਕਰਕੇ ਪੰਜਾਬ ਤਾਂ ਹਮੇਸ਼ਾ ਪਿੱਛੇ ਹੀ ਰਹਿ ਜਾਂਦਾ। ਪਰ ਪੰਜਾਬ ਤਾਂ ਕਦੇ ਜਿਹੜਾ ਐਕਟ ਹੈ, ਹੁਣ ਤਾਂ ਅੱਜ ਕੱਲ੍ਹ ਤਾਂ ਉਹ ਸੈਂਟਰ ਨਾਲ ਤਾਲਮੇਲ ਕਰਨ ਲੱਗ ਪਏ। ਤਾਮਿਲਨਾਡੂ ਦੇ ਜਿਹੜੇ ਮੁੱਖ ਮੰਤਰੀ ਨੇ ਐਮ ਕੇ ਸਟਾਲਿਨ ਸਾਹਿਬ ਹੋਰੀ, ਉਹਨਾਂ ਨੇ ਵਕਫ ਬੋਰਡ ਬਿੱਲ ਜਿਹੜਾ ਲੈ ਕੇ ਆ ਰਹੇ ਨੇ ਸਰਕਾਰ ਵਾਲੇ, ਉਹਦੇ ਉਲਟ ਸਟੈਂਡ ਲਿਆ ਹੋਇਆ ਜੀ। ਉਹਦੇ 'ਚ ਕੁਛ ਦਿੱਕਤਾਂ ਨੇ। ਇੱਕ ਤਾਂ ਇਹ ਹੈ ਕਿ ਵਕਫ ਬੋਰਡ ਜਿਹੜਾ ਹੈਗਾ, ਉਹਦੇ 'ਚ ਜਿਹੜਾ ਨੋਨ ਮੁਸਲਿਮ ਲੋਕ ਹੈਗੇ ਆ, ਉਹਨਾਂ ਨੂੰ ਵੀ ਮੈਂਬਰ ਬਣਾਉਣ ਦੀ ਗੱਲ ਕਹੀ ਗਈ ਹੈਗੀ ਆ। ਉਹਦੇ 'ਚ ਹੋਰ ਵੀ ਕਈ ਚੀਜ਼ਾਂ ਨੇ ਜਿਹਦੇ 'ਚ ਮਤਲਬ ਕਬਜ਼ੇ ਦੀ ਗੱਲ ਸੀਗੀ। ਪਹਿਲਾਂ ਕੋਰਟ 'ਚ ਚੈਲੰਜ ਨਹੀਂ ਕਰ ਸਕਦੇ ਸੀਗੇ ਵਕਫ ਬੋਰਡ ਵਾਲੇ ਚੀਜ਼ਾਂ ਨੂੰ, ਹੁਣ ਕੋਰਟ 'ਚ ਵੀ ਚੈਲੰਜ ਕਰਨ ਦਾ ਉਹ ਦਿੱਤਾ ਹੈਗਾ ਜੀ। ਬਾਕੀ ਕਾਗਜ਼ਾਤ ਵਾਲੀ ਗੱਲ ਹੈ, ਹੋਰ ਕਈ ਚੀਜ਼ਾਂ ਨੇ। ਮਤਲਬ ਬੇਸਿਕਲੀ ਮਸਜਿਦਾਂ ਨੂੰ ਵੀ ਵਕਫ ਬੋਰਡ ਤੋਂ ਖੋਹਣ ਦੀ ਪੂਰੀ ਕੋਸ਼ਿਸ਼ ਹੈ ਜੀ। ਇਹ ਉਹ ਅਸੀਂ ਇੱਕ ਵਾਰ ਡਿਟੇਲ ਇਸ ਤੇ ਗੱਲ ਕਰ ਚੁੱਕੇ ਹਾਂ। ਤੁਸੀਂ ਕਹੋਗੇ ਤਾਂ ਜਿਹੜਾ ਪੁਰਾਣਾ ਕਾਨੂੰਨ ਸੀਗਾ, ਉਹਦੇ 'ਚ ਤਾਂ ਇਹ ਸੀ, ਸੈਕਸ਼ਨ 40 ਲੱਗਿਆ ਹੋਇਆ ਸੀ, ਰੀਜਨ ਟੂ ਬਿਲੀਵ ਸੀਗਾ। ਜੇ ਵਕਫ ਜੀ ਬੋਰਡ ਦਾਅਵਾ ਕਰਦਾ ਹੈਗਾ ਕਿਸੇ ਪ੍ਰੋਪਰਟੀ, ਕਿਸੇ ਮਸਜਿਦ ਤੇ ਉਹਦੇ ਤੇ ਸਿਰਫ ਟ੍ਰਾਈਬਿਊਨਲ 'ਚ ਹੀ ਅਪੀਲ ਕੀਤੀ ਜਾ ਸਕਦੀ ਸੀਗੀ। ਹੁਣ ਤਾਂ ਜਿਹੜੇ ਫੌਜਦਾਰੀ ਸਿਵਲ ਕੋਰਟ ਹੈਗੇ ਆ, ਉਹਦੇ ਰੈਵਨਿਊ ਕੋਰਟ ਹੈ, ਉੱਥੇ ਵੀ ਜਾ ਸਕਦੇ ਨੇ। ਤੇ ਇੱਕ ਪਹਿਲਾਂ ਟ੍ਰਾਈਬਿਊਨਲ ਜਿਹੜਾ ਬਣਦਾ ਸੀਗਾ, ਉਹਦੇ ਅਕੋਰਡਿੰਗ ਹੀ ਕੰਮ ਹੁੰਦਾ ਸੀ। ਅੱਜ ਕੱਲ ਉਹ ਟ੍ਰਾਈਬਿਊਨਲ ਨੂੰ ਇਹਨਾਂ ਨੇ ਖਾਰਜ ਕਰਤਾ ਹੈਗਾ। ਤੇ ਇੱਕ ਉਹ ਸੀਗਾ ਕਿ ਦੋ ਜਿਹੜੇ ਮੈਂਬਰ ਹੈਗੇ ਆ, ਉਹ ਕਿਸੇ ਦੂਜੇ ਧਰਮ ਦੇ ਵੀ ਹੋਣੇ ਚਾਹੀਦੇ। ਉਹ ਇੱਕ ਗੱਲ ਆਈ ਹੈ ਜੀ। ਬਾਕੀ ਉਹ ਜਿੰਨੀ ਵੀ ਵਕਫ ਬੋਰਡ ਦੀ ਜ਼ਮੀਨਾਂ ਨੇ, ਸਾਰੀਆਂ ਜ਼ਮੀਨਾਂ ਦੇ ਪੱਟੇ ਮੰਗ ਰਹੇ ਨੇ ਕਿ ਦੇਖੋ, ਦੱਸੋ ਤੁਸੀਂ, ਤੁਹਾਨੂੰ ਕਿਹਨੇ ਦਾਨ ਦਿੱਤੀ ਹੈ। ਜੇ ਦਾਨ ਵਾਲਾ ਕਾਗਜ਼ ਨਹੀਂ ਦਿਖਾ ਸਕੇ ਤਾਂ ਫਿਰ ਉਹ ਸਰਕਾਰ ਦੀ ਹੋ ਜਾਊਗੀ। ਐਡਾ ਇਹ ਮਤਲਬ ਧੱਕਾ ਕਰ ਰਹੇ ਨੇ। ਹੁਣ ਦੱਸੋ, ਜੀ ਜਿਹੜੇ ਕਿਸੇ ਰਾਜੇ ਮਹਾਰਾਜੇ ਨੇ, ਕਿਸੇ ਨਵਾਬ ਸ਼ਹਿਨशाह ਨੇ 14ਵੀਂ 15ਵੀਂ 16ਵੀਂ ਸ਼ਤਾਬਦੀ 'ਚ ਕੋਈ ਜ਼ਮੀਨ ਦਾਨ ਕੀਤੀ ਹੋਵੇ ਤੇ ਉਹਦਾ ਪੱਟਾ ਉਹ ਕਿੱਥੋਂ ਦਿਖਾਣਗੇ? ਇਹ ਤਾਂ ਜੀ ਕੱਲ ਨੂੰ ਜਿਹੜੇ ਸਿੱਖ ਰਿਲੀਜੀਅਸ ਇੰਸਟੀਟਿਊਟਸ ਹੈਗੇ ਆ, ਉਹਨਾਂ ਦਾ ਪੱਟਾ ਮੰਗਣ ਲੱਗ ਜਾਣਗੇ। ਇਹ ਤਾਂ ਐਡੇ ਮਤਲਬ ਭੈੜੇ ਨੇ। ਅੱਜ ਤਾਂ ਸਿਰਫ ਮੁਸਲਮਾਨਾਂ ਤੇ ਆਏ ਨੇ, ਤੇ ਕੱਲ ਨੂੰ ਇਹ ਫਿਰ ਹੋਰ ਜਿਹੜੀ ਮਾਈਨੋਰਿਟੀਜ਼ ਨੇ, ਜਿਵੇਂ ਚਰਚ ਵਗੈਰਾ ਬਣੇ ਹੋਏ ਨੇ, ਉਹਨਾਂ ਦਾ ਪੱਟਾ ਮੰਗਣ ਲੱਗ ਜਾਣਗੇ ਕਿ ਦਿਖਾਓ ਤੁਹਾਨੂੰ ਇਹ ਜ਼ਮੀਨ ਕਿਹਨੇ ਦਾਨ ਦਿੱਤੀ, ਕਿਵੇਂ ਤੁਹਾਨੂੰ ਮਿਲੀ। ਤੇ ਮਤਲਬ ਕੀ, ਜੀ ਮਤਲਬ ਉੱਥੇ ਹਜ਼ਾਰਾਂ ਸਾਲਾਂ ਤੋਂ, ਸੈਂਕੜਿਆਂ ਸਾਲਾਂ ਤੋਂ ਜੇ ਕੋਈ ਇੰਸਟੀਟਿਊਸ਼ਨ ਮੌਜੂਦ ਹੈਗਾ, ਕੋਈ ਰਿਲੀਜੀਅਸ ਇੰਸਟੀਟਿਊਟ, ਤਾਂ ਉਹਦਾ ਤੁਸੀਂ ਕਿਵੇਂ, ਮਤਲਬ ਕੀ ਪ੍ਰੂਫ ਦਓਗੇ ਜੀ? ਦੱਸੋ। ਇਹ ਤਾਂ ਜਿਹੜੀ ਹੈ ਜੀ। 14ਵੀਂ 15ਵੀਂ 16ਵੀਂ ਸ਼ਤਾਬਦੀ 'ਚ ਜਿਹੜੀਆਂ ਮਸਜਿਦਾਂ ਬਣ ਗਈਆਂ ਜਾਂ ਮੁਸਲਮਾਨ ਰਿਲੀਜੀਅਸ ਸਾਈਟਸ ਬਣ ਗਈਆਂ, ਉਹਨਾਂ ਦਾ ਉਹ ਕੀ ਦੇਣਗੇ ਵਿਚਾਰੇ? ਦੱਸੋ ਵਕਫ ਬੋਰਡ ਵਾਲੇ। ਇਸ ਕਰਕੇ ਤੇ ਇਸੇ ਨੂੰ ਚੈਲੰਜ ਕਿਤੇ ਨਾ ਕਿਤੇ ਐਮ ਕੇ ਸਟਾਲਿਨ ਹੋਰਾਂ ਨੇ ਕੀਤਾ ਹੈਗਾ। ਐਮ ਕੇ ਸਟਾਲਿਨ ਨੇ ਪ੍ਰੋਪਰ ਇਹਦੇ ਖਿਲਾਫ ਆਪਣੀ ਵਿਧਾਨ ਸਭਾ ਦੇ ਵਿੱਚ ਬਿੱਲ ਲੈ ਕੇ ਆਏ ਨੇ। ਉਹ ਇਹਦੇ ਖਿਲਾਫ ਪ੍ਰਸਤਾਵ ਪਾਰਿਤ ਕੀਤਾ ਤੇ ਉਹਨਾਂ ਨੇ ਸਟੇਟਮੈਂਟ ਦੇ ਕੇ ਕਿਹਾ ਹੈ ਬਹੁਤ ਕਲੀਅਰ ਕਿ ਇਹ ਮੁਸਲਮਾਨਾਂ ਦੇ ਅਧਿਕਾਰਾਂ ਨੂੰ ਨਸ਼ਟ ਕਰਨ ਵਾਲਾ ਬਿੱਲ ਹੈਗਾ ਜੀ। ਜੀ ਸੋ ਅੱਗੇ ਚਲੀਏ ਜੀ। ਸਲਮਾਨ ਖਾਨ ਨੇ ਆਖਿਰਕਾਰ ਇਸ ਗੱਲ ਤੇ ਮੂੰਹ ਖੋਲਿਆ, ਜਿਹੜੀਆਂ ਲਗਾਤਾਰ ਉਸ ਨੂੰ ਧਮਕੀਆਂ ਆਉਂਦੀਆਂ ਨੇ ਤੇ ਧਮਕੀਆਂ ਦੇਣ ਵਾਲਾ ਖਾਸ ਤੌਰ ਤੇ ਹੈ ਲਾਰੈਂਸ ਬਿਸ਼ਨੋਈ। ਇੱਥੇ ਕੀ ਕਿਹਾ ਜੀ ਸਲਮਾਨ ਖਾਨ ਨੇ? ਹਾਂ, ਦੇਖੋ ਜੀ, ਇੱਕ ਫਿਲਮ ਆਈ ਹੈ ਜੀ ਸਿਕੰਦਰ, ਉਹਦੀ ਪ੍ਰੈਸ ਕਾਨਫਰੰਸ ਚੱਲ ਰਹੀ ਸੀ। ਉਹਦੇ ਵਾਸਤੇ ਉਹ ਆਏ ਹੋਏ ਸੀ ਤੇ ਉੱਥੇ ਉਹਨਾਂ ਨੇ ਕਿਹਾ ਕਿ ਦੇਖੋ, ਜਿਹੜੀ ਮੇਰੀ ਸਿਕਿਉਰਿਟੀ ਵਧਾਈ ਗਈ ਹੈਗੀ ਆ, ਉਹਦੇ ਕਰਕੇ ਮੈਨੂੰ ਇੰਨੀ ਜ਼ਿਆਦਾ ਸਿਕਿਉਰਿਟੀ ਨਾਲ ਲੈ ਕੇ ਚੱਲਣਾ ਮੈਨੂੰ ਔਖਾ ਹੁੰਦਾ ਗਾ। ਬਾਕੀ ਜੋ ਕੁਛ ਹੋਣਾ ਤਾਂ ਉਹ ਤਾਂ ਰੱਬ ਦੇ ਹਵਾਲੇ ਹੈਗਾ। ਭਗਵਾਨ ਅੱਲਾ ਨੇ ਜਿੰਨੀ ਉਨੀ ਉਹਨਾਂ ਦੀ ਉਮਰ ਲਿਖੀ ਹੈਗੀ ਆ, ਉਹ ਉਨੀ ਤਾਂ ਜ਼ਰੂਰ ਜੀਣਗੇ। ਬਾਕੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਤੋ ਇਹ ਉਹਨਾਂ ਨੇ ਕਿਹਾ। ਬਾਕੀ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਮੇਰੀ ਵਾਈ ਪਲੱਸ ਸਿਕਿਉਰਿਟੀ ਹੈਗੀ ਆ,
ਉਹ ਹਰ ਟਾਈਮ 11 ਤੋਂ ਜ਼ਿਆਦੇ ਜਿਹੜੇ ਉਹ ਪੁਲਿਸ ਆਫਿਸਰ ਹੈ ਉਹ ਮੇਰੇ ਨਾਲ ਰਹਿੰਦੇ ਨੇ, 2 ਕਮਾਂਡੋ ਨੇ ਤੇ 2 ਪੀਐਸਓ ਨੇ, ਤੇ ਉਹ ਕਿਤੇ ਨਾ ਕਿਤੇ ਐਡਾ ਵੱਡਾ ਜਿਹੜਾ ਕਾਨਵਾਏ ਕੈਰੀ ਕਰਨਾ ਮੇਰੇ ਵਾਸਤੇ ਔਖਾ ਹੁੰਦਾ ਗਾ। ਜਿਹੜਾ ਗੈਲੈਕਸੀ ਅਪਾਰਟਮੈਂਟ ਹੈ ਉਹ ਉੱਤੇ ਪਹਿਲਾਂ ਵੀ ਆਪਾਂ ਨੂੰ ਪਤਾ ਹੈ ਕਿ 2-3 ਵਾਰ ਫਾਇਰਿੰਗ ਹੋ ਚੁੱਕੀ ਹੈ, ਲਾਰੈਂਸ ਬਿਸ਼ਨੋਈ ਗੈਂਗ ਕਹਿ ਚੁੱਕਿਆ ਗਾ ਕਿ ਅਸੀਂ ਇਹ ਜੀ ਫਾਇਰਿੰਗ ਕਰਾਈ ਹੈ। ਤੇ ਫਿਰ ਵੀ ਜਿਹੜਾ ਸਲਮਾਨ ਖਾਨ ਹੈ ਉਹ ਕੋਈ ਲੋਡ ਲੈ ਨਹੀਂ ਰਿਹਾ ਲਾਰੈਂਸ ਬਿਸ਼ਨੋਈ ਦਾ। ਲਾਰੈਂਸ ਬਿਸ਼ਨੋਈ ਨੇ ਕਈ ਥਾਵਾਂ ਤੇ ਮਤਲਬ ਇਹ ਗੱਲਾਂ ਕਹੀਆਂ ਨੇ, ਤੇ ਇਹ ਮੋਟਾ-ਮੋਟਾ ਜੀ ਆਪਾਂ ਨੂੰ ਸਮਝਾ ਰਿਹਾ ਇਸ ਮਾਮਲੇ 'ਚ। ਮਤਲਬ ਡਰ ਨਹੀਂ ਰਹੇ ਸਲਮਾਨ ਖਾਨ, ਕੋਈ ਐਡਾ ਉਹ ਨਹੀਂ। ਸਲਮਾਨ ਖਾਨ ਦੇ ਜਿਹੜੇ ਆੜੀ ਸੀਗੇ ਆਪਾਂ ਨੂੰ ਪਤਾ ਹੈ ਕਿ ਉਹਨਾਂ ਦੀ ਵੀ ਹੱਤਿਆ ਕਰ ਦਿੱਤੀ ਸੀ ਲਾਰੈਂਸ ਬਿਸ਼ਨੋਈ ਗੈਂਗ ਨੇ। ਤੇ ਸਿੱਦੀਕੀ ਸਾਹਿਬ, ਸਿੱਦੀਕ ਹਾਲਾਂਕਿ ਉਸ ਮਰਡਰ 'ਚ ਹੁਣ ਅੱਗੇ ਕੋਈ ਅਪਡੇਟ ਖਾਸ ਹੋਇਆ ਨਹੀਂ ਹੈ। ਤੇ ਹੁਣ ਟਾਰਗੇਟ ਤਾਂ ਆਈ ਆਪ ਜਿਹੜਾ ਲਾਰੈਂਸ ਬਿਸ਼ਨੋਈ ਹੈ ਉਹ ਕਹਿ ਚੁੱਕਿਆ ਹੈਗਾ। ਤੇ ਅੱਜ-ਕੱਲ੍ਹ ਜਿਹੜਾ ਜਿਸ ਹਿਸਾਬ ਦਾ ਟਰੈਂਡ ਚੱਲ ਰਿਹਾ ਉਸ ਹਿਸਾਬ ਨਾਲ ਤਾਂ ਮਤਲਬ ਬਹੁਤ ਈਜ਼ੀ ਟਾਰਗੇਟ ਨੇ ਇਹ ਸਲਮਾਨ ਖਾਨ ਵਰਗੇ ਲੋਕ ਤਾਂ ਉਹ ਜੀ ਕਿਤੇ ਨਾ ਕਿਤੇ ਫੇਮ ਚਾਹੁੰਦੇ ਨੇ। ਉਹ ਦਾਊਦ ਵਾਲਾ ਦੌਰ ਕਿਤੇ ਨਾ ਕਿਤੇ ਵਾਪਸ ਲੈ ਕੇ ਆਉਣਾ ਚਾਹ ਰਹੇ ਨੇ ਲਾਰੈਂਸ ਬਿਸ਼ਨੋਈ ਦੀ ਸ਼ਕਲ 'ਚ। ਲਾਰੈਂਸ ਬਿਸ਼ਨੋਈ ਨੂੰ ਆਪਾਂ ਨੂੰ ਪਤਾ ਸਟੇਟ ਦੀ ਪੂਰੀ ਖੁੱਲ੍ਹ ਹੈਗੀ ਆ। ਕਿਵੇਂ ਜਿਹੜੀ ਪੁਲਿਸ ਹੈ ਉਹਦੇ ਇੰਟਰਵਿਊ ਵੀ ਕਰਵਾਉਂਦੀ ਹੈਗੀ ਆ ਉਹਨੂੰ, ਹਨੂੰਮਾਨ ਭਗਤ ਤੇ ਹਿੰਦੂ, ਸੱਚਾ ਹਿੰਦੂ ਔਰ ਪਤਾ ਨਹੀਂ ਕੀ ਦੱਸ ਕੇ ਅੱਗੇ ਪੁਸ਼ ਕਰਦੀ ਹੈਗੀ ਆ, ਤੇ ਉਹ ਵੀ ਚੀਜ਼ਾਂ ਅੱਗੇ ਲੈ ਕੇ ਜਾਂਦੀ ਹੈਗੀ ਆ। ਜੀ ਸੋ ਅਗਲੀ ਖਬਰ ਤਾਂ ਜੇਕਰ ਆਪਾਂ ਰੁਕ ਕਰੀਏ ਤਾਂ ਇਸੇ ਦੇ ਲਾਰੈਂਸ ਬਿਸ਼ਨੋਈ ਦੇ ਮਾਮਲੇ 'ਚ ਇਹਦੀ ਜਿਹੜੀ ਇੰਟਰਵਿਊ ਹੋਈ ਸੀ ਉਹਦੀ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਜੀ। ਹਾਂਜੀ, ਇਹਦੇ 'ਚ ਇਹੀ ਹੈ ਕਿ ਯਾਰ ਦੇਖੋ ਇਹਦੇ 'ਚ ਬਹੁਤ ਟਾਈਟ ਕੰਮ ਚੱਲ ਰਿਹਾ ਹੈਗਾ ਇਸ ਪੂਰੇ ਮਾਮਲੇ 'ਚ। ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਵਾਲੇ ਮਾਮਲੇ 'ਚ ਮਤਲਬ ਜਿੰਨੀਆਂ ਰਿਪੋਰਟਾਂ ਐਸਆਈਟੀ ਵਗੈਰਾ ਪੇਸ਼ ਕਰ ਰਹੇ ਨੇ, ਹੁਣ ਉਹ ਕੋਸ਼ਿਸ਼ ਕਰ ਰਹੇ ਨੇ ਕਿ ਉਹ ਲੀਕ ਨਾ ਹੋਣ, ਲੋਕਾਂ ਤੱਕ ਨਾ ਜਾਣ। ਜਿਵੇਂ 2024 'ਚ ਪਿਛਲੇ ਸਾਲ ਕਿਤੇ ਨਾ ਕਿਤੇ ਬਹੁਤ ਸਾਰੀਆਂ ਚੀਜ਼ਾਂ ਲੀਕ ਹੋ ਗਈਆਂ ਸੀਗੀਆਂ। ਤੇ ਅੱਜ ਡਿਟੇਲਡ ਜਿਹੜਾ ਆਰਡਰ ਹੈਗਾ ਮਤਲਬ ਇਹ ਜਾਰੀ ਕਰਨ ਦੀ ਗੱਲ ਅਦਾਲਤ ਨੇ ਕਹੀ ਹੈ। ਹੁਣ ਕਦੋਂ ਕਰੂਗਾ ਉਹ ਤਾਂ ਦੇਖਣਾ ਹੋਊਗਾ। ਪਰ ਅੱਜ ਇਸ ਮਾਮਲੇ ਤੇ ਸੁਣਵਾਈ ਸੀਗੀ। ਇਸ ਦੌਰਾਨ ਜਿਹੜੇ ਐਸਆਈਟੀ ਹੈ ਉਹਨੇ ਬਹੁਤ ਸਾਰੀਆਂ ਜਿਹੜੀ ਅਹਿਮ ਜਾਣਕਾਰੀਆਂ ਸੀਗੀਆਂ, ਅੱਡ-ਅੱਡ ਰਿਪੋਰਟਾਂ ਸੀ, ਉਹ ਕੋਰਟ ਨਾਲ ਸ਼ੇਅਰ ਕੀਤੀਆਂ ਸੀਗੀਆਂ। ਬਾਕੀ ਜਿਹੜਾ ਇੰਟਰਵਿਊ ਹੈਗਾ ਉਹਦੇ ਬਾਰੇ ਆਪਾਂ ਨੂੰ ਪਤਾ ਹੈ 2023 'ਚ ਲਿਆ ਗਿਆ ਸੀਗਾ, ਤੇ ਉਦੋਂ ਜਿਹੜਾ ਪੱਤਰਕਾਰ ਦੇ ਬਾਰੇ ਵੀ ਸਾਰਿਆਂ ਨੂੰ ਪਤਾ ਹੈ। ਤੇ ਇਹ ਸਾਰਾ ਮਾਮਲਾ ਹੈਗਾ ਕਿ ਤੇ ਖਰੜ ਸੀਆਈਏ ਦੀ ਬਿਲਡਿੰਗ 'ਚ ਲਿਆ ਗਿਆ ਸੀਗਾ ਇਹ, ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਪੂਰਾ ਮਾਮਲਾ ਭਖਿਆ 2022 'ਚ, ਸੌਰੀ ਮੈਂ 2023 ਕਹਿ ਗਿਆ ਸੀਗਾ। 2022 'ਚ ਖਰੜ ਜਿਹੜਾ ਸੀਆਈਏ ਸੀ ਉੱਥੇ ਇਹ ਇੰਟਰਵਿਊ ਲਿਆ ਗਿਆ ਸੀ। ਸ਼ੁਰੂਆਤ 'ਚ ਜਿਹੜੇ ਪੰਜਾਬ ਪੁਲਿਸ ਦੀ ਇਨਵੈਸਟੀਗੇਸ਼ਨ ਸੀ ਉਹਨਾਂ ਨੇ ਇਹ ਕਹਿਤਾ ਸੀਗਾ ਕਿ ਇਹ ਤਾਂ ਇੰਟਰਵਿਊ ਜੀ ਪੰਜਾਬ 'ਚ ਹੋਇਆ ਹੀ ਨਹੀਂ। ਬਾਅਦ 'ਚ ਜਦੋਂ ਹੋਰ ਇਹਦੇ ਤੇ ਡਿਟੇਲ ਇਨਵੈਸਟੀਗੇਸ਼ਨ ਹੋਈ ਉਦੋਂ ਪੰਜਾਬ ਪੁਲਿਸ ਦੀ ਕਿਰਕਰੀ ਵੀ ਹੋਈ। ਪੰਜਾਬ ਪੁਲਿਸ ਦੇ 7 ਤੋਂ 8 ਜਿਹੜੇ ਲੋਕ ਨੇ ਉਹ ਕਿਤੇ ਨਾ ਕਿਤੇ ਇਹਦੇ 'ਚ ਸਸਪੈਂਡਡ ਨੇ। ਇੱਕ ਤਾਂ ਬਰਖਾਸਤੀ ਕਰ ਦਿੱਤਾ ਗਿਆ, ਜਿਹੜਾ ਡੀਐਸਪੀ ਗੁਰਸ਼ੇਰ ਸਿੰਘ ਸੀਗਾ ਉਹਦੇ ਤਾਂ ਉਹਨੂੰ ਤਾਂ ਬਰਖਾਸਤੀ ਕਰ ਦਿੱਤਾ, ਉਹਨੂੰ ਟਰਮੀਨੇਟ ਹੀ ਕਰ ਦਿੱਤਾ ਗਿਆ ਹੈਗਾ। ਇਹ ਮੋਟਾ-ਮੋਟਾ ਅਪਡੇਟ ਹੈ ਜੀ। ਹੁਣ ਡਿਟੇਲ ਰਿਪੋਰਟ, ਡਿਟੇਲ ਆਰਡਰ ਜਿਹੜਾ ਆਊਗਾ ਹਾਈ ਕੋਰਟ ਦਾ, ਉਹਦੇ ਬਾਅਦ ਹੀ ਆਪਾਂ ਇਸ ਤੇ ਮਤਲਬ ਥੋੜਾ ਹੋਰ ਡਿਟੇਲ ਗੱਲ ਕਰ ਪਾਵਾਂਗੇ। ਬਾਕੀ ਤਾਂ ਇਹੀ ਹੈ, ਮੈਨੂੰ ਤਾਂ ਇਹੀ ਲੱਗਦਾ ਕਿ ਸਟੇਟ ਹੀ ਜਿਹੜਾ ਇੰਡੀਅਨ ਸਟੇਟ ਹੈ ਉਹੀ ਲਾਰੈਂਸ ਬਿਸ਼ਨੋਈ ਨੂੰ ਬਹੁਤ ਜ਼ਿਆਦਾ ਪੁਸ਼ ਕਰ ਰਿਹਾ ਹੈਗਾ, ਤੇ ਆਪਣੇ ਕੰਮ ਕਢਾਉਣ ਵਾਸਤੇ ਉਹਨੂੰ ਜ਼ਿਆਦਾ ਅੱਗੇ ਪੁਸ਼ ਕਰ ਰਿਹਾ ਹੈਗਾ ਜੀ। ਜੀ ਸੋ ਉਧਰ ਡੱਲੇਵਾਲ ਸਾਹਿਬ ਦੇ ਮਾਮਲੇ 'ਚ ਕੀ ਅਪਡੇਟ ਹੈ ਜੀ? ਉਧਰ ਕੋਰਟ ਦੇ ਵਿੱਚ ਪੁਲਿਸ ਕਹੀ ਜਾਂਦੀ ਹੈ ਕਿ ਉਹ ਤਾਂ ਸਾਡੀ ਹਿਰਾਸਤ 'ਚ ਨਹੀਂ ਨੇ, ਪਰ ਉਹਨਾਂ ਦੇ ਨਾਲ ਪਰਿਵਾਰ ਹਾਲੇ ਤੱਕ ਮਿਲਿਆ ਨਹੀਂ ਸੀ। ਪਰਿਵਾਰ ਵੀ ਕਹੀ ਜਾਂਦਾ ਵੀ ਸਾਨੂੰ ਨਹੀਂ ਕੁਝ ਵੀ ਪਤਾ। ਅਪਡੇਟ ਕੀ ਹੈ ਜੀ? ਅਪਡੇਟ ਇਹ ਹੈ ਕਿ ਅੱਜ ਹਾਈ ਕੋਰਟ ਨੇ ਕਹਿਤਾ ਹੈਗਾ ਕਿ ਇਹਨਾਂ ਦੇ ਜਿਹੜੇ ਸਮਰਥਕ ਹੈਗੇ ਆ ਤੇ ਪਰਿਵਾਰ ਹੈ ਉਹਨਾਂ ਨੂੰ ਮਿਲਣ ਦਿੱਤਾ ਜਾਵੇ। ਤੇ ਜੇ ਤੁਹਾਡੀ ਡਿਟੈਂਸ਼ਨ 'ਚ ਨਹੀਂ ਹੈ ਡੱਲੇਵਾਲ ਸਾਹਿਬ, ਜੇ ਤੁਸੀਂ ਅਰੈਸਟ ਨਹੀਂ ਕੀਤਾ ਹੋਇਆ ਹੈਗਾ, ਫਿਰ ਤਾਂ ਉਹਨਾਂ ਨੂੰ ਪਰਿਵਾਰ ਵਾਲਿਆਂ ਨੂੰ ਮਿਲਣ ਦਿਓ ਤੇ ਉਹਨਾਂ ਦੇ ਸਮਰਥਕਾਂ ਨੂੰ ਮਿਲਣ ਦਿਓ। ਫਿਰ ਕਿਉਂ ਰੋਕ ਰਹੇ ਹੋ? ਇਹ ਗੱਲ ਸਾਹਮਣੇ ਆਈ ਹੈਗੀ ਆ। ਬਾਕੀ ਜਿਹੜਾ ਪੂਰਾ ਡੱਲੇਵਾਲ ਦੀ ਟੀਮ ਹੈ ਉਹ ਲਗਾਤਾਰ ਇੱਕੋ ਗੱਲ ਕਹਿ ਰਹੀ ਹੈ ਕਿ ਡੱਲੇਵਾਲ ਸਾਹਿਬ ਹੋਣਾ ਨੇ ਪਾਣੀ ਪੀਣਾ ਵੀ ਛੱਡਿਆ ਹੋਇਆ ਜੀ, ਖਾਣਾ ਵੀ ਛੱਡਿਆ ਹੋਇਆ। ਇਸ ਕਿਸਮ ਦੀ ਗੱਲਾਂ ਉਹ ਬਣਾ ਰਹੇ ਨੇ। ਬਾਕੀ ਕੀ ਸੱਚਾਈ ਹੈ ਉਹ ਤਾਂ ਜੀ ਇੱਕ ਵਾਰ ਡੱਲੇਵਾਲ ਸਾਹਿਬ ਆਉਣਗੇ ਮੀਡੀਆ ਦੇ ਸਾਹਮਣੇ, ਉਹਨਾਂ ਦੀ ਕੋਈ ਸਟੇਟਮੈਂਟ ਆਊਗੀ ਉਦੋਂ ਹੀ ਪਤਾ ਲੱਗੂਗਾ। ਜਿਹੜਾ ਇੱਕ ਸੁਲੇਮਾਨ ਸਿੰਘ ਨਾਂ ਦਾ ਡਾਕਟਰ ਹੈਗਾ ਉਹ ਕੁਝ ਸਟੇਟਮੈਂਟਾਂ ਪਾਉਂਦਾ ਹੁੰਦਾ ਹੈ। ਮੈਂ ਉਹ ਜਿਹੜੀ ਮੈਡੀਕਲੀ ਉਹਦੀ ਚੀਜ਼ਾਂ ਤੇ ਯਕੀਨ ਥੋੜਾ ਘੱਟ ਹੀ ਕਰ ਦਾਂਗਾ, ਕਿਉਂਕਿ ਮੈਂ ਕਿਸਾਨ ਅੰਦੋਲਨ ਮੰਚ ਵੀ ਉਹਨੂੰ ਦੇਖਿਆ ਹੋਇਆ ਹੈਗਾ ਕਿਸ ਕਿਸਮ ਦਾ ਡਾਕਟਰ ਹੈ ਉਹ ਜੀ। ਹਾਲਾਂਕਿ ਉਹਨੂੰ ਅਮਰੀਕਾ ਵਗੈਰਾ ਜਾਂ ਬਾਹਰਲੇ ਜਿਹੜੇ ਪੰਜਾਬੀ ਹੈਗੇ ਉਹ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ, ਪਰ ਖੈਰ ਉਹਦੀ ਆਪਣੀ ਮਾਰਕੀਟਿੰਗ ਤੇ ਪੀਆਰ ਦਾ ਕੰਮ ਹੋਊਗਾ। ਪਰ ਬਾਕੀ ਜੀ
ਹੁਣ ਦੇਖਣਾ ਪਊਗਾ ਇਹਦੇ 'ਚ ਕੀ ਚੀਜ਼ਾਂ ਨੇ ਕੀ ਨਹੀਂ, ਕਿਵੇਂ ਉਹਨਾਂ ਦੀ ਸਿਹਤ ਕਿਵੇਂ ਹੈਗੀ ਆ, ਉਹਨਾਂ ਦੀ ਭੁੱਖ ਹੜਤਾਲ ਤੇ ਤਾਂ ਸਵਾਲ ਖੜੇ ਹੀ ਹੋ ਰਹੇ ਨੇ। ਹਾਲਾਂਕਿ ਆਪਾਂ ਮਤਲਬ ਕਹਿੰਦੇ ਨਹੀਂ ਕੋਈ ਠੋਸ ਕੋਈ ਗੱਲ ਹੋਊਗੀ ਉਦੋਂ ਆਪਾਂ ਖੁੱਲ ਕੇ ਵੀ ਕ੍ਰਿਟੀਸਾਈਜ਼ ਕਰਾਂਗੇ, ਪਰ ਮਤਲਬ ਲੋਕ ਇਹੀ ਕਹਿੰਦੇ ਨੇ ਕਿ ਪਹਿਲਾਂ ਜਿਸ ਹਿਸਾਬ ਦੀ ਉਹਨਾਂ ਨੇ ਭੁੱਖ ਹੜਤਾਲਾਂ ਕੀਤੀਆਂ ਸੀਗੀਆਂ, ਉਸੇ ਕਿਸਮ ਦੀ ਇਸ ਵਾਰ ਕੀਤੀ ਹੈ। ਇਸੇ ਕਰਕੇ ਉਹਨਾਂ ਦੇ ਜਿਹੜੀ ਇੱਕ ਸੀਰੀਅਸਨੈਸ ਸੀ ਮੋਰਚੇ ਦੀ, ਉਹ ਵੀ ਉਹਦੇ ਕਰਕੇ ਥੋੜ੍ਹੀ ਘਟੀ ਸੀਗੀ। ਖੈਰ ਇਹ ਮੋਟਾ-ਮੋਟਾ ਮੈਨੂੰ ਲੱਗ ਰਿਹਾ ਹੈਗਾ ਜੀ, ਇਹਦੇ 'ਚ ਤਾਂ ਹੋਰ ਤਾਂ ਕੋਈ ਜ਼ਿਆਦੇ ਮੈਨੂੰ ਚੀਜ਼ ਲੱਗ ਨਹੀਂ ਰਹੀ। ਤੇ ਅੱਜ ਮੋਗਾ ਦੇ ਵਿੱਚ ਕੀ ਹੋਇਆ ਜੀ? ਕਹਿੰਦੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੜਨ ਤੋਂ ਰੋਕਣ ਲਈ ਪਿੰਡਾਂ 'ਚ ਉੱਥੇ ਨਾਕੇ ਲੱਗ ਗਏ ਜੀ। ਇਹ ਤਾਂ ਨਸ਼ੇ ਵਾਲਿਆਂ ਲਈ ਨਾਕੇ ਲੱਗਦੇ ਸੀ ਵੀ ਨਸ਼ਾ ਨਾ ਸਾਡੇ ਪਿੰਡ 'ਚ ਕੋਈ ਪੀਵੇ ਜਾਂ ਫਿਰ ਵਿਕੇ ਜਾਂ ਫਿਰ ਕੋਈ ਇੱਥੇ ਆਵੇ ਨਸ਼ੇ ਵਾਲਾ, ਪਰ ਇਹ ਨਵੀਂ ਹੁਣ ਵਿਉਂਤਬੰਦੀ ਬਣਾ ਲਈ। ਹਾਂਜੀ, ਇਹ ਕਿਸਾਨਾਂ ਵੱਲੋਂ ਹੀ ਲਾਇਆ ਗਿਆ ਸੀਗਾ ਤੇ ਇਹ 2-3 ਪਿੰਡਾਂ 'ਚ ਇਹ ਖਬਰ ਸੁਣਨ ਨੂੰ ਆਈ ਹੈ। ਡਰੋਲੀ ਖੇੜਾ ਵਗੈਰਾ ਤੇ ਆਲੇ-ਦੁਆਲੇ ਦੇ ਜਿਹੜੇ ਪਿੰਡ ਸੀਗੇ ਮੋਗਾ 'ਚ, ਡਰੋਲੀ ਖੇੜਾ ਤੇ 1-2 ਹੋਰ ਪਿੰਡ ਸੀਗੇ। ਉੱਥੇ ਪਿੰਡ ਵਾਲਿਆਂ ਨੇ ਨਾਕੇ ਲਾਏ ਸੀਗੇ, ਜਿਹਦੇ 'ਚ ਉਹ ਇਹ ਦੇਖ ਰਹੇ ਸੀ ਕਿ ਕੋਈ ਆਮ ਆਦਮੀ ਪਾਰਟੀ ਦਾ ਆਗੂ ਤਾਂ ਪਿੰਡਾਂ 'ਚ ਨਹੀਂ ਆ ਰਿਹਾ। ਜੇ ਕੋਈ ਆ ਰਿਹਾ ਸੀ ਆਮ ਆਦਮੀ ਪਾਰਟੀ ਦਾ ਵਰਕਰ ਵੀ, ਤਾਂ ਉਹਨੂੰ ਵਾਪਸ ਮੋੜ ਦੇ ਰਹੇ ਸੀ, ਕਹਿੰਦੇ ਤੂੰ ਨਿਕਲ ਜਾ ਬਾਈ। ਬਾਕੀ ਉਹ ਇਹ ਵੀ ਦੇਖ ਰਹੇ ਸੀਗੇ, ਨਜ਼ਰ ਇਸ ਕਰਕੇ ਵੀ ਰੱਖ ਰਹੇ ਸੀਗੇ ਕਿ ਕੋਈ ਉਹਨਾਂ ਦਾ ਸਮਾਨ ਚੋਰੀ ਵਾਲੇ ਲੋਕ ਤਾਂ ਨਹੀਂ, ਕੋਈ ਉਹਨਾਂ ਦਾ ਸਮਾਨ ਚੋਰੀ ਕਰਕੇ ਤਾਂ ਨਹੀਂ ਲੈ ਕੇ ਆ ਰਿਹਾ ਮੋਰਚਿਆਂ ਤੋਂ। ਉਹ ਵੀ ਮਾੜੀ ਮੋਟੀ ਖਬਰ ਹੈਗੀ ਆ। ਇਹੀ ਹੈ ਜੀ ਮੋਟਾ-ਮੋਟਾ ਤਾਂ। ਬਾਕੀ ਇੱਕ ਅਪਡੇਟ, ਮੋਗੇ ਦੇ ਲਾਗੇ ਫਰੀਦਕੋਟ 'ਚ ਜਿਹੜਾ ਡੱਲੇਵਾਲ ਸਾਹਿਬ ਹੋਣਾ ਦਾ ਪਿੰਡ ਹੈ, ਉੱਥੇ ਵੀ ਇੱਕ ਜੀ ਮੋਰਚਾ ਚੱਲ ਰਿਹਾ ਹੈਗਾ। ਉੱਥੇ ਵੀ ਜੀ ਜਿਹੜੇ ਪੁਲਿਸ ਕੋਸ਼ਿਸ਼ ਕਰ ਰਹੀ ਹੈ ਕਿ ਉਸ ਨੂੰ ਤੋੜਿਆ ਜਾਵੇ। ਪਿੰਡ ਵਾਲੇ ਗੁਰਦੁਆਰੇ 'ਚ ਬੈਠੇ ਹੈਗੇ ਆ, ਗੁਰਦੁਆਰਾ ਸਾਹਿਬ 'ਚ ਬੈਠੇ ਹੈਗੇ ਆ ਤੇ ਉਹ ਲਗਾਤਾਰ ਮੰਗ ਕਰ ਰਹੇ ਨੇ ਜੀ ਕਿ ਡੱਲੇਵਾਲ ਸਾਹਿਬ ਹੋਣਾ ਨੂੰ ਛੱਡਿਆ ਜਾਵੇ, ਡਿਟੈਂਸ਼ਨ ਤੋਂ ਕੱਢਿਆ ਜਾਵੇ। ਇਹ ਗੱਲ ਲਗਾਤਾਰ ਹੋ ਰਹੀ ਹੈ ਤੇ ਜਿਹੜੇ ਪੁਲਿਸ ਦੇ ਐਸਐਸਪੀ ਸੀਗੇ, ਉਹਨਾਂ ਨੇ ਮੁਲਾਕਾਤ ਵਾਸਤੇ ਨੋਤਾ ਭੇਜਿਆ ਸੀਗਾ, ਬੁਲਾਇਆ ਸੀਗਾ, ਪਰ ਇਹਨਾਂ ਨੇ ਪਿੰਡ ਵਾਲਿਆਂ ਨੇ ਮਨਾ ਕਰਤਾ ਕਿ ਅਸੀਂ ਤੁਹਾਡੇ ਨਾਲ ਕੋਈ ਵੀ ਗੱਲਬਾਤ ਨਹੀਂ ਕਰਨੀ। ਤਾਂ ਉਹ ਜਿਹੜਾ ਗੱਲਬਾਤ ਵਾਲਾ ਸਿਸਟਮ ਸੀਗਾ ਤਾਂ ਉਹ ਤਾਂ ਹੋ ਹੀ ਨਹੀਂ ਪਾਇਆ। ਤੇ ਇਹ ਮੋਟੀ-ਮੋਟੀ ਕਿਸਾਨ ਅੰਦੋਲਨ ਤੋਂ ਅਪਡੇਟ ਹੈਗੀ ਆ। ਇੱਕ ਅਪਡੇਟ ਸੱਚ ਘਨੌਰ ਹਲਕੇ ਤੋਂ ਵੀ ਹੈਗੀ ਆ। ਘਨੌਰ ਹਲਕੇ 'ਚ ਵੀ ਅੱਜ ਜਿਹੜੇ ਕਿਸਾਨ ਸੀਗੇ ਉਹ ਇਕੱਠਾ ਹੋਣਾ ਚਾਹ ਰਹੇ ਸੀਗੇ ਤੇ ਉੱਥੇ ਪੁਲਿਸ ਨੇ ਬਹੁਤ ਸਾਰੀ ਥਾਵਾਂ ਤੇ ਬਹੁਤ ਵੱਡੀ ਜਿਹੜੀ ਨਾਕੇਬੰਦੀ ਸੀਗੀ ਉਹ ਕਰ ਰੱਖੀ ਸੀਗੀ। ਇਸ ਕਰਕੇ ਉੱਥੇ ਵੀ ਕਿਸਾਨਾਂ ਨੂੰ ਇਕੱਠੇ ਨਹੀਂ ਹੋਣ ਦਿੱਤਾ ਗਿਆ ਤੇ ਉੱਥੇ ਜਿਹੜਾ ਕਹੀਏ ਕਿ ਜਿਹੜਾ ਗੁਰਲਾਲ ਘਨੌਰ ਹੈ, ਕਬੱਡੀ ਦਾ ਖਿਡਾਰੀ ਵੀ ਰਿਹਾ, ਉੱਥੋਂ ਜਿਹੜਾ ਐਮਐਲਏ ਹੈ, ਉਹ ਖਾਸਾ ਟਾਰਗੇਟ 'ਚ ਹੈਗਾ ਕਿਸਾਨਾਂ ਦੇ ਤੇ ਕਿਸਾਨਾਂ ਨੂੰ ਤੰਗ ਵੀ ਬਹੁਤ ਕੀਤਾ ਹੈਗਾ। ਇਸੇ ਕਰਕੇ ਉਹ ਟਾਰਗੇਟ ਤੇ ਹੁਣ ਅੱਜ ਕੱਲ੍ਹ ਆਇਆ ਹੋਇਆ ਜੀ। ਇਹ ਮੋਟੀ-ਮੋਟੀ ਜਿਹੜੀ ਹੈਗੀ ਆ ਅਪਡੇਟ ਹੈਗੀ ਆ ਕਿਸਾਨ ਮੋਰਚੇ ਤੋਂ। ਜੀ, ਸੋ ਪ੍ਰੋਗਰਾਮ ਦਾ ਸਮਾਂ ਇੱਥੇ ਸਾਡਾ ਸਮਾਪਤ ਹੁੰਦਾ ਹੈ। ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਉਸ ਲਈ ਬਹੁਤ-ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ। ਸੋ ਇਹ ਸਨ ਸਾਡੇ ਨਾਲ ਮਨਦੀਪ ਪੁਨੀਆ ਜੀ, ਜਿਨ੍ਹਾਂ ਨੇ ਵੱਖ-ਵੱਖ ਖਬਰਾਂ ਦੇ ਉੱਪਰ ਚਾਨਣਾ ਪਾਇਆ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ? ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਵੱਖ-ਵੱਖ ਪਲੇਟਫਾਰਮਸ ਦੇ ਜ਼ਰੀਏ ਸਾਂਝਾ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।